ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ, ਜੋ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ, ਕੀ ਉਥਲ ਪੁਥਲ ਹੋ ਰਹੀ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਜੀ ਅਰਨੋ ਐਕਸਪ੍ਰੈਸ ਵਾਲੇ ਕਚੇਲਾ ਤੋਂ, ਬਚਿੱਤਰ ਸਿੰਘ ਜੀ ਚਾਹਲ ਫਰੈਜ਼ਨੋ, ਮਹਿੰਦਰ ਸਿੰਘ ਤੇ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹ ਧੂੰਏ ਦੇ ਕਾਰਨ ਜਾਂ ਸਮੋਗ ਸੀਗੀ ਜਾਂ ਕੋਈ ਨਾ ਕੋਈ ਪੋਲਿਊਸ਼ਨ ਦੇ ਕਾਰਨ ਕਰਕੇ ਕੇਜਰੀਵਾਲ ਨੇ ਖੱਟੜ ਨੂੰ ਮਿਲਣਾ ਸੀ, ਨਾਲ ਅਮਰਿੰਦਰ ਸਿੰਘ ਨੂੰ ਵੀ ਮਿਲਣਾ ਸੀਗਾ, ਤੇ ਉਹ ਮੋਹਾਲੀ ਏਅਰਪੋਰਟ ਤੇ ਵਿਰੋਧ ਦਾ ਕੀ ਕਾਰਨ ਹੋਇਆ? ਦੇਖੋ, ਉੱਤੇ ਪ੍ਰਦੂਸ਼ਣ ਆ ਤੇ ਹੇਠਾਂ ਸਿਆਸੀ ਦੂਸ਼ਣ ਆ, ਇੱਕ ਦੂਜੇ ਤੇ ਚਿੱਕੜ ਸੁੱਟਣ ਵਾਲੀ ਖੇਡ ਇੱਥੇ ਖੇਡੀ ਜਾਂਦੀ ਪਈ ਆ। ਉੱਦਾਂ ਵੈਸੇ ਅੱਜ ਖੱਟੜ ਦੇ ਨਾਲ ਮੁਲਾਕਾਤ ਅਰਵਿੰਦ ਕੇਜਰੀਵਾਲ ਨੇ ਕਰਦਿਆਂ ਕਰ ਲਈ ਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁਲਾਕਾਤ ਦੀ ਪੇਸ਼ਕਸ਼ ਨੂੰ ਨਕਾਰ ਦਿੱਤਾ, ਪਰ ਖੱਟੜ ਤੇ ਜਿਹੜੀ ਕੇਜਰੀਵਾਲ ਦੀ ਮੁਲਾਕਾਤ ਸੀਗੀ ਉਹ ਕਾਫੀ ਮੋਹ ਭਰੇ ਆਲਮ ਦੇ ਵਿੱਚ ਹੋਈ ਆ। ਜਿੱਦਾਂ ਕਹਿ ਸਕਦੇ ਹਾਂ ਕਿ ਅਖਬਾਰ ਆਈ ਕਿਸੀ ਸੇ ਜੋ ਮੁਲਾਕਾਤ ਹੋਈ, ਖੁਸ਼ਕ ਮੌਸਮ ਥਾ ਮਗਰ ਟੂਟ ਕੇ ਬਰਸਾਤ ਹੋਈ, ਕਿਉਂਕਿ ਇਹਨਾਂ ਦੀ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਬਰਸਾਤ ਵੀ ਹੋ ਗਈ ਤੇ ਮੌਸਮ ਥੋੜਾ ਜਿਹਾ ਸਾਡੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਔਰ ਕੁਛ ਇਲਾਕੇ ਦੇ ਲਈ NCR ਦੇ ਉਹਨਾਂ ਤੇ ਵਿੱਚ ਖੁੱਲ ਵੀ ਗਿਆ। ਤਾਂ ਅੱਜ ਜਦੋਂ ਮੁਲਾਕਾਤ ਲਈ ਅਰਵਿੰਦ ਕੇਜਰੀਵਾਲ ਉੱਥੇ ਪਹੁੰਚਿਆ ਚੰਡੀਗੜ੍ਹ, ਮੋਹਾਲੀ ਏਅਰਪੋਰਟ ਤੇ ਯੂਥ ਅਕਾਲੀ ਦਲ ਵਾਲੇ, ਕਾਂਗਰਸੀ ਕੁਛ ਇਹ ਪਹੁੰਚ ਗਏ। ਇਹਨਾਂ ਨੇ ਕਾਲੇ ਝੰਡੇ, ਵੈਸੇ ਕਾਲੇ ਝੰਡੇ ਪੱਕੇ ਇਹਨਾਂ ਨੇ ਰੱਖੇ ਹੋਏ ਅਰਵਿੰਦ ਕੇਜਰੀਵਾਲ ਲਈ ਰਿਜ਼ਰਵ ਕਰਾ ਕੇ, ਉਹ ਜਦੋਂ ਵੀ ਆਉਂਦਾ ਕਿਤੇ ਦਾ ਲੱਗਦਾ ਉਦੋਂ ਇਹਨੂੰ ਵਿਖਾ ਦਿੰਦੇ ਆ। ਪਰ ਵਿਰੋਧ ਦਾ ਇੱਕ ਦਿਲਕਸ਼ ਨਜ਼ਾਰਾ ਇਹ ਵੀ ਸੀਗਾ ਕਿ ਉੱਥੇ ਸੰਕੇਤਕ ਤੌਰ ਤੇ ਚਿੱਟੇ ਦੀਆਂ ਪੁੜੀਆਂ ਵੀ ਸੁੱਟੀਆਂ ਗਈਆਂ। ਸ਼ਾਇਦ ਉਹ ਇਸ ਕਰਕੇ ਉਛਾਲੀਆਂ ਗਈਆਂ ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਚ ਜੋ ਕੰਟਰੋਵਰਸੀ ਪਿਛਲੇ ਦਿਨਾਂ 'ਚ ਅਸੀਂ ਦੇਖੀ ਆ, ਉਸ ਮੁੱਦੇ ਨੂੰ ਲੈ ਕੇ ਸ਼ਾਇਦ ਇਹ ਸੰਕੇਤਕ ਵਿਰੋਧ ਕੀਤਾ ਗਿਆ। ਖੈਰ, ਇਸ ਵਿਰੋਧ ਤੋਂ ਅੱਗੇ ਚੱਲ ਕੇ ਅਰਵਿੰਦ ਕੇਜਰੀਵਾਲ ਨੇ ਖੱਟੜ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਮੁੜ ਕੇ ਮੁਲਾਕਾਤ ਤੋਂ ਬਾਅਦ ਜਦੋਂ ਪੱਤਰਕਾਰਾਂ ਦੇ ਮੁਖਾਤਬ ਹੋਏ ਆ, ਇਹਨਾਂ ਦੋਨਾਂ ਨੇ ਆਖਿਆ ਕਿ ਅਸੀਂ ਆਪੋ ਵਿੱਚ ਦੀ ਕੁਛ ਨੁਕਤਿਆਂ ਤੇ ਗੱਲਬਾਤ ਕੀਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਰਲ ਮਿਲ ਕੇ ਇਸ ਸਮੱਸਿਆ ਦੇ ਹੱਲ ਵੱਲ ਤੁਰਾਂਗੇ। ਫਿਰ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵਾਪਸ ਚਲੇ ਗਏ, ਕਹਿੰਦੇ ਸਮਾਂ ਘੱਟ ਸੀਗਾ। ਇਹਨਾਂ ਦੇ ਜਿਹੜੇ MLA ਸੀਗੇ, ਖਾਸ ਤੌਰ ਤੇ ਭਗਵੰਤ ਮਾਨ ਦੀ ਅਗਵਾਈ 'ਚ ਸਾਰਾ ਜੱਥਾ ਜਿਹੜਾ ਜੁੜਿਆ ਸੀਗਾ, ਇਹਨਾਂ ਨੂੰ ਗੈਸਟ ਹਾਊਸ ਦੇ ਵਿੱਚ ਉਮੀਦ ਸੀਗੀ ਕਿ ਅਰਵਿੰਦ ਕੇਜਰੀਵਾਲ ਮਿਲੂਗਾ ਕਿ, ਪਰ ਉਹ ਨਹੀਂ ਮਿਲਿਆ। ਦੱਸਦੇ ਆ ਕਿ ਤੁਰਿਆ ਜਾਂਦਾ ਏਅਰਪੋਰਟ ਤੇ ਇਹਨਾਂ ਨੂੰ ਚੰਦ ਮਿੰਟ ਮਿਲਿਆ, ਉਸ ਤੋਂ ਬਾਅਦ ਉਹ ਰਵਾਨਾ ਹੋ ਗਿਆ। ਉੱਦਾਂ ਇਸ ਮੁਲਾਕਾਤ ਤੋਂ ਇਲਾਵਾ ਅੱਜ ਕਾਫੀ ਕੁਛ ਇਸ ਮੁੱਦੇ ਤੇ ਹੋਇਆ। ਇੱਕ ਤੇ ਕੇਂਦਰ ਨੇ ਬੜਾ ਵੱਡਾ ਫੈਸਲਾ ਲਿਆ ਕਿ B6 ਐਨਰਜੀ ਦੇ ਨਾਲ ਜਿਹੜੇ ਹੁਣ ਵਹੀਕਲ ਚੱਲਣਗੇ ਦਿੱਲੀ ਦੇ ਵਿੱਚ, ਜਲਦੀ ਉਹ 30,000 ਕਰੋੜ ਰੁਪਈਏ ਦੀ ਯੋਜਨਾ ਜਿਹੜੀ ਲਾਗੂ ਕਰ ਦਿੱਤੀ ਜਾਊਗੀ। ਇੱਕ ਕਮਾਲ ਦੀ ਗੱਲ ਇਹ ਆ ਕਿ ਚੌਗਿਰਦਾ ਸੈਸ ਦੇ ਜ਼ਰੀਏ ਬਹੁਤ ਵੱਡਾ 700 ਕਰੋੜ ਰੁਪਈਏ ਦਾ ਸਰਮਾਇਆ ਦਿੱਲੀ ਸਰਕਾਰ ਕੋਲ ਜਮ੍ਹਾਂ ਹੀ ਪਿਆ ਸੀਗਾ, ਉੱਦਾਂ ਹੀ ਆਉਣ ਲੱਗਿਆ ਹੀ ਪਿਆ ਸੀਗਾ। ਉਹਦੇ ਵਿੱਚੋਂ ਵੀ ਅੱਜ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ 500 ਬਿਜਲਾਈ ਬੱਸ ਜਿਹੜੀ ਆ ਉਹ ਜਲਦੀ ਖਰੀਦਾਂਗੇ, ਜਿਹਦੀ ਇੱਕ ਦੀ ਕੀਮਤ ਜਿਹੜੀ ਆ ਮੇਰੇ ਖਿਆਲ ਦੇ ਨਾਲ 2 ਕਰੋੜ 60 ਲੱਖ ਰੁਪਈਆ ਔਸਤਨ ਆਏਗੀ। ਸੋ ਤੀਜੇ ਪਾਸੇ ਇਹਨਾਂ ਨੇ ਉੱਚੀਆਂ ਇਮਾਰਤਾਂ ਤੇ ਚੜ੍ਹ ਕੇ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ। ਯਾਨੀ ਸੁਪਰੀਮ ਕੋਰਟ, NGT ਜਾਂ ਪੋਲੀਟੀਕਲੀ ਦਬਾਅ ਜਾਂ ਲੋਕਾਂ ਦਾ ਦਬਾਅ ਜਿਹੜਾ, ਇਹ ਸਾਰਾ ਕਿਤੇ ਨਾ ਕਿਤੇ ਅਸਰਕਾਰਕ ਤੇ ਸਾਬਤ ਹੋ ਰਿਹਾ। ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਜਿੱਥੋਂ ਤੱਕ ਮੁਲਾਕਾਤ ਦੀ ਪੇਸ਼ਕਸ਼ ਠੁਕਰਾਉਣ ਦੀ ਗੱਲ ਹੈ, ਤਾਂ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਅਰਵਿੰਦ ਕੇਜਰੀਵਾਲ ਦਾ ਮੂੰਹ ਵੇਖਿਆ, ਕਿਉਂਕਿ ਇਹ ਮੌਕਾ ਸੀਗਾ ਜਿੱਦਾਂ ਖੱਟਰ ਨੇ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਸੱਦਾ ਪ੍ਰਵਾਨ ਕੀਤਾ, ਉੱਦਾਂ ਇਹ ਵੀ ਉਸ ਮੀਟਿੰਗ ਦੇ ਵਿੱਚ ਚਲਾ ਜਾਂਦਾ ਔਰ ਜਾ ਕੇ 10 ਮਿੰਟ ਰਸਮ ਹੀ ਨਿਭਾਉਣੀ ਸੀ। ਕਿੱਡੀ ਕੋਈ ਗੱਲ ਆ। ਇਹਦੇ ਨਾਲ ਇਹ ਹੁੰਦਾ ਕਿ ਕੇਂਦਰ ਜਿਹੜਾ ਕਿ ਹੁਣ ਤੱਕ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਨਜ਼ਰ ਆਉਂਦਾ ਹੈ, ਉਹ ਕਿਤੇ ਨਾ ਕਿਤੇ ਦਬਾਅ ਹੇਠ ਲਿਆਂਦਾ ਜਾ ਸਕਦਾ ਸੀ, ਕਿਉਂਕਿ ਇਹਦੇ 'ਚ ਭਾਰਤੀ ਜਨਤਾ ਪਾਰਟੀ ਦਾ ਇੱਕ ਮੁੱਖ ਮੰਤਰੀ ਇਹਨਾਂ ਦੇ ਨਾਲ ਬੈਠਣਾ ਸੀ। ਇਸ ਤੋਂ ਇਲਾਵਾ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਵੀ ਇਹਨਾਂ ਨੂੰ ਗੋਲ ਕਰਨ ਦਾ ਮੌਕਾ ਜਿਹੜਾ
ਉਹ ਗਵਾਉਂਦਾ ਪਿਆ, ਕਿਉਂਕਿ ਆਮ ਤੌਰ ਤੇ ਉਹ ਦਵਾਈ ਦਿੰਦਾ ਕਿ ਮੇਰੇ ਪੱਲੇ ਅਧਿਕਾਰ ਨਹੀਂ, ਮੇਰੇ ਪੱਲੇ ਤਾਕਤਾਂ ਜਿਹੜੀਆਂ ਬੜੀਆਂ ਸੀਮਤ ਆ। ਤਾਂ ਇਹ ਇੱਕ ਮੌਕਾ ਸੀਗਾ ਜਦੋਂ ਇਸ ਮੁੱਦੇ ਤੇ ਉਹ ਕੇਂਦਰ ਔਰ ਦਿੱਲੀ ਦਾ LG ਹੈ ਜਿਹੜਾ, ਜਾਂ ਨਿਗਮ ਦਾ ਜਿਹੜਾ ਇਹਨਾਂ ਦਾ ਪ੍ਰਸ਼ਾਸਕੀ ਢਾਂਚਾ, ਉਹਨੂੰ ਉਹ ਜ਼ਿੰਮੇਵਾਰੀਆਂ ਦੇ ਦਾਇਰੇ ਹੇਠ ਲਿਆ ਸਕਦਾ ਸੀਗਾ। ਇਹਨਾਂ ਨੂੰ ਬੈਕਫੁੱਟ ਤੇ ਲਿਆਉਣ ਦਾ ਅਰਵਿੰਦ ਕੇਜਰੀਵਾਲ ਕੋਲ ਮੌਕਾ ਸੀਗਾ ਕਿ ਸਾਡੇ ਕੋਲ ਜਿੰਨੀਆਂ ਕੋਈ ਸ਼ਕਤੀਆਂ, ਅਸੀਂ ਉਹਨਾਂ ਸ਼ਕਤੀਆਂ ਦੇ ਦਾਇਰੇ 'ਚ ਰਹਿ ਕੇ ਕੰਮ ਕਰਦੇ ਪਏ ਹਾਂ, ਪਰ ਆਹ ਜ਼ਿੰਮੇਵਾਰੀਆਂ ਇਹਨਾਂ ਦੀਆਂ, ਇਹਨਾਂ ਨੂੰ ਕਹੋ ਕਿ ਇਹ ਪਹਿਲਾਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਨ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਦਿੱਲੀ ਦਾ ਚੀਫ ਮਿਨਿਸਟਰ ਵੀ ਚੁੱਕਿਆ, ਕਿਤੇ ਨਾ ਕਿਤੇ ਸਾਡਾ ਜਿਹੜਾ ਇੱਥੋਂ ਦਾ ਚੀਫ ਮਿਨਿਸਟਰ ਆ ਉਹਨੇ ਵੀ ਮੌਕਾ ਗਵਾਇਆ। ਇੱਕ ਮੌਕਾ ਵਧੀਆ ਸੀਗਾ ਜਿਸ ਮੌਕੇ ਤੇ ਜਾ ਕੇ ਕੇਂਦਰ ਸਰਕਾਰ ਨੂੰ ਦਬਾਅ ਦੇ ਹੇਠਾਂ ਲਿਆਂਦਾ ਜਾ ਸਕਦਾ ਸੀ ਕਿ ਭਾਈ ਸੋਚੋ, ਕੁਛ ਨਾ ਕੁਛ ਆਵਾਮ ਦਾ ਜੀਣ ਦਾ ਹੱਕ ਹੈ ਜਿਹੜਾ ਉਹ ਪ੍ਰਦੂਸ਼ਣ ਕਰਕੇ ਖੋਇਆ ਜਾ ਰਿਹਾ। ਜੀ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜੇ ਅਮਰਿੰਦਰ ਸਿੰਘ ਉੱਥੇ ਚਲੇ ਜਾਂਦੇ ਤੇ ਕੀ ਕਰਨਾ ਸੀ ਉਹਨਾਂ ਨੇ, ਜਾ ਕੇ ਇੱਕ ਰਸਮ ਹੀ ਕਰਨੀ ਸੀ, ਵਾਅਦਾ ਤਾਂ ਉਹਨੇ ਕੋਈ ਵੀ ਪੂਰਾ ਨਹੀਂ ਕੀਤਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੁਰਮੀਤ ਰਾਮ ਰਹੀਮ ਦੀ, ਉਸ ਨੂੰ ਭਜਾਉਣ ਦੀ ਸਾਜ਼ਿਸ਼ ਵਿੱਚ ASI ਵੀ ਸੀ ਤੇ ਸਿੱਟ ਨੇ ਚੱਕਿਆ। ਦੇਖੋ, ਇਸ ASI ਨੂੰ ਅੱਜ ਹਰਿਆਣਾ ਦੀ SIT ਨੇ ਗ੍ਰਿਫਤਾਰ ਕੀਤਾ ਔਰ ਇਹ ਪੰਜਾਬ ਪੁਲਿਸ ਦਾ ASI ਆ। ਇਹਦਾ ਨਾਮ ਮੱਖਣ ਸਿੰਘ ਆ ਔਰ ਮੱਖਣ ਸਿੰਘ ਨੂੰ ਮੱਖਣ ਚੋਂ ਵਾਲ ਵਾਂਗੂ ਹੀ ਉਹਨਾਂ ਨੇ ਚੁੱਕ ਲਿਆ ਜਾ ਕੇ ਪੰਜਾਬ ਚੋਂ। ਸੋ ਇਹ ਜਿਹੜਾ ਮੱਖਣ ਸਿੰਘ ਸੀਗਾ ਇਹ ਬਠਿੰਡੇ ਦੀ ਪੁਲਿਸ ਲਾਈਨ 'ਚ ਸੀਗਾ ਇਸ ਸਮੇਂ ਤੈਨਾਤ, ਉੱਥੋਂ ਹੀ ਇਹਨੂੰ ਖੜਿਆ ਵਾ। ਹੁਣ ਦੱਸਦੇ ਇਹ ਆ ਕਿ ਅਸਲ ਦੇ ਵਿੱਚ ਮੱਖਣ ਸਿੰਘ ਦੀ ਜਿਹੜੀ ਇਹ ਗ੍ਰਿਫਤਾਰੀ ਹੋਈ ਆ ਉਹ ਇਸ ਕਰਕੇ ਹੋਈ ਆ ਕਿਉਂਕਿ ਸਮਝਿਆ ਜਾਂਦਾ ਕਿ ਜਿਹੜੀ ਪੰਚਕੂਲਾ ਦੇ ਵਿੱਚੋਂ ਫਰਾਰੀ ਕਰਾਉਣ ਦੀ ਸਾਜ਼ਿਸ਼ ਰਚੀ ਗਈ ਸੀਗੀ, ਮੱਖਣ ਸਿੰਘ ਉਸ ਸਾਜ਼ਿਸ਼ ਦਾ ਹਿੱਸਾ ਸੀਗਾ। ਇਸ ਮਾਮਲੇ ਦੇ ਵਿੱਚ ਕੁਝ ਗ੍ਰਿਫਤਾਰੀਆਂ ਹਰਿਆਣਾ ਪੁਲਿਸ ਮੁਲਾਜ਼ਮਾਂ ਦੀਆਂ ਪਹਿਲਾਂ ਹੋਈਆਂ, 2 ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇਸ ਸਾਜ਼ਿਸ਼ ਦੇ ਹਿੱਸੇ ਵਜੋਂ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ, ਯਾਨੀ ਇਹ ਤੀਸਰੀ ਗ੍ਰਿਫਤਾਰੀ ਆ। ਹੁਣ ਮੱਖਣ ਸਿੰਘ ਨੂੰ ਗ੍ਰਿਫਤਾਰ ਕੀਤਾ SIT ਨੇ। ਇਹ ਦੇਖੋ, ਮੱਖਣ ਸਿੰਘ ਹੈ ਜਿਹੜਾ, ਉਹ ਹੁਣ ਪਤਾ ਨਹੀਂ ਕਿ ਉਸ ਸਾਜ਼ਿਸ਼ ਦੇ ਵਿੱਚ ਬਤੌਰ ਪੈਰੋਕਾਰ ਸ਼ਾਮਲ ਸੀਗਾ ਜਾਂ ਬਤੌਰ ਪੁਲਸੀਆ ਸ਼ਾਮਲ ਸੀਗਾ। ਜੇ ਦੋਵਾਂ ਚੀਜ਼ਾਂ ਚੋਂ ਇੱਕ ਚੀਜ਼ ਨੂੰ ਵੀ ਲਈਏ ਜੋ ਕਿ ਤੈਅ ਆ ਕਿ ਇੱਕ ਸੱਚੀ ਆ, ਉਹਦੇ 'ਚ ਦੇਖੋ ਜੇ ਕੋ ਪੈਰੋਕਾਰ ਦੇ ਤੌਰ ਤੇ ਜਾ ਕੇ ਇਸ ਤਰ੍ਹਾਂ ਦੀ ਸਾਜ਼ਿਸ਼ ਰਚਦਾ ਔਰ ਖਾਸ ਤੌਰ ਤੇ ਕੋਈ ਪੁਲਸੀਆ ਇਸ ਤਰ੍ਹਾਂ ਦੀ ਜਾ ਕੇ ਸਾਜ਼ਿਸ਼ ਰਚਦਾ ਜਾਂ ਉਸ ਸਾਜ਼ਿਸ਼ ਦਾ ਹਿੱਸਾ ਬਣਦਾ, ਤਾਂ ਫਿਰ ਘੱਟੋ ਘੱਟ ਸਾਡਾ ਜਿਹੜਾ ਇੱਥੋਂ ਦਾ ਲੋਕਲ ਪ੍ਰਸ਼ਾਸਕੀ ਢਾਂਚਾ ਉਹ ਤੇ ਨਾ ਸੋਚੇ, ਪਰ ਜਿਹੜੀ ਉੱਤੇ ਬੈਠੀ ਹੋਮ ਮਿਨਿਸਟਰੀ ਆ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਜੇ ਇਸ ਤਰ੍ਹਾਂ ਪੁਲਿਸ ਵਾਲੇ ਇੰਨੇ ਅੰਨੇ ਭਗਤ ਬਣ ਕੇ ਇਹੋ ਜਿਹੀਆਂ ਸਾਜ਼ਿਸ਼ਾਂ ਦਾ ਹਿੱਸਾ ਬਣ ਜਾਣਗੇ, ਇਹ ਤੇ ਦੇਸ਼ ਦੇ ਨਾ ਸਿਰਫ ਸੁਰੱਖਿਆ ਢਾਂਚੇ ਨੂੰ ਖਤਰਾ, ਬਲਕਿ ਇਹ ਤੇ ਦੇਸ਼ ਦੇ ਨਾਲ ਮੱਥਾ ਲਾਉਣ ਵਾਲੀ ਵੀ ਗੱਲ ਆ। ਕਿਉਂਕਿ ਇੱਥੇ ਤੇ ਥਾਂ ਥਾਂ ਤੇ ਸੰਤ ਬੈਠਾ, ਗਲੀ ਗਲੀ 'ਚ ਸੰਤ ਬੈਠਾ ਕੋਈ ਨਾ ਕੋਈ, ਤੇ ਕੋਈ ਸੰਤ ਕੱਲ ਨੂੰ ਇਸ ਤਰ੍ਹਾਂ ਦੀ ਫੌਜ ਬਣਾ ਕੇ, ਇਸ ਤਰ੍ਹਾਂ ਦੀ ਧਾੜ ਬਣਾ ਕੇ ਆਪਣੇ ਦੇਸ਼ ਤੇ ਝਾੜ ਖਲੋਊਗਾ। ਇੱਕ ਬਹੁਤ ਵੱਡੀ ਗੱਲ ਆ। ਦੂਜਾ ਸਵਾਲ ਇਹ ਆ ਕਿ ਜੇਕਰ ਉਹ ਬਤੌਰ ਪੁਲਸੀਆ ਉੱਥੇ ਸ਼ਾਮਲ ਹੋਇਆ, ਫਿਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਵਾ ਕਿ ਅੱਜ ਤੱਕ ਪੰਜਾਬ ਪੁਲਿਸ ਉੱਥੇ ਕਰਦੀ ਕੀ ਪਈ ਸੀ। ਕਿਉਂਕਿ ਇਹਨਾਂ ਨੇ ਕੁਛ ਪਾਇਲਟ ਗੱਡੀਆਂ ਵੀ ਦਿੱਤੀਆਂ ਸਨ ਇਹਨਾਂ ਦੇ ਡੇਰਿਆਂ ਨੂੰ। ਦੱਸਦੇ ਤੇ ਇਹ ਆ ਕਿ ਇੱਕ ਪੰਜਾਬ ਦੇ ਡੇਰੇ ਨੂੰ ਦਿੱਤੀ ਪਾਇਲਟ ਗੱਡੀ ਉੱਥੋਂ ਸਰਸਿਓਂ ਬਰਾਮਦ ਹੋਈ ਸੀ, ਉਹ ਉੱਥੇ ਕੀ ਕਰਦੀ ਸੀ, ਇੱਕ ਬੜਾ ਵੱਡਾ ਸਵਾਲ ਹੈ। ਦੂਜੀ ਗੱਲ ਇਹ ਆ ਕਿ ਪੰਜਾਬ ਪੁਲਿਸ ਉੱਥੇ ਕੀ ਸੁਰੱਖਿਆ ਪ੍ਰਬੰਧ ਸਾਂਭਦੀ ਸੀਗੀ। ਤੀਜੀ ਗੱਲ ਇਹ ਆ ਕਿ ਜੇਕਰ ਪਿਛਲੀ ਸਰਕਾਰ ਨੇ ਉੱਥੇ ਪੁਲਿਸ ਭੇਜੀ ਹੋਈ ਸੀ ਤਾਂ ਜਿਹੜੀ ਇਹ ਸਰਕਾਰ 6 ਮਹੀਨੇ ਚੱਲ ਚੁੱਕੀ ਸੀਗੀ, ਇਹਨੇ ਵਾਪਸ ਕਿਉਂ ਨਹੀਂ ਬੁਲਾਈ ਇਹ ਪੁਲਿਸ? ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਇਹ ਸਵਾਲ ਇਕੱਲੇ ਪੰਜਾਬ ਤੇ ਲਾਗੂ ਨਹੀਂ ਹੁੰਦੇ, ਹਰਿਆਣੇ ਵਾਲਿਆਂ ਤੇ ਵੀ ਲਾਗੂ ਹੁੰਦੇ ਆ ਕਿ ਇੰਨੇ ਸਾਲਾਂ ਤੋਂ, ਦੱਸਦੇ ਤਾਂ ਇਹ ਆ ਕਿ 2007 ਤੋਂ ਪੰਜਾਬ ਪੁਲਿਸ ਦੇ ਕੁਛ ਮੁਲਾਜ਼ਮ ਹੈ ਜਿਹੜੇ ਉਹ ਉਸ ਬਾਬੇ ਦੇ ਨਾਲ ਤੈਨਾਤ ਸਨ। ਜੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਉਸ ਡੇਰੇ ਦੇ ਵਿੱਚ ਤੈਨਾਤ ਸਨ ਤਾਂ ਹਰਿਆਣੇ ਨੇ ਇਤਰਾਜ਼ ਕਿਉਂ ਨਹੀਂ ਕੀਤਾ? ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਹੁਣ ਤੀਜੀ ਗੱਲ ਇਹ ਆ ਕਿ ਦੇਖੋ, ਮੱਖਣ ਸਿੰਘ ਤੇ ਇਹਨਾਂ ਨੂੰ ਲੱਭ ਗਿਆ, ਮੱਖਣ ਸਿੰਘ ਨੂੰ ਤੇ ਮੱਖਣ ਚੋਂ ਵਾਲ ਵਾਂਗੂ ਚੱਕ ਲਿਆ ਗਿਆ। ਇੱਕ ਹੋਰ ਬੜਾ ਬੁਨਿਆਦੀ ਸਵਾਲ ਖੜਾ ਹੁੰਦਾ ਕਿ ਜਦੋਂ ਹਨੀਪ੍ਰੀਤ ਫਰਾਰੀ ਦੇ ਵਿੱਚ ਸੀਗੀ, ਹਨੀਪ੍ਰੀਤ ਭੱਜੀ ਫਿਰਦੀ ਸੀਗੀ, ਉਦੋਂ ਹਰਿਆਣਾ ਪੁਲਿਸ ਨੇ ਖੁਲਾਸਾ ਕੀਤਾ ਸੀਗਾ ਕਿ ਕੁਛ ਹਰਿਆਣਾ ਪੁਲਿਸ ਦੇ ਕਮਾਂਡੋ ਉਹਦੇ ਨਾਲ ਤੈਨਾਤ ਨੇ। ਹੁਣ ਦੇਖੋ, ਜੇ ਹਨੀਪ੍ਰੀਤ ਫੜੀ ਗਈ ਹੈ ਜਾਂ ਸਰੈਂਡਰ ਹੋ ਗਈ ਆ, ਕੁਛ ਵੀ ਆ, ਹਾਲੇ ਤੱਕ ਉਹ ਵੀ ਇੱਕ ਭੇਤ ਬਣਿਆ ਪਿਆ। ਜੇ ਉਹ ਫੜੀ ਗਈ
ਉਸ ਤੋਂ ਬਾਅਦ ਉਹਦਾ ਲੰਮਾ ਚੌੜਾ ਰਿਮਾਂਡ ਲੈ ਲਿਆ ਗਿਆ, ਬਾਅਦ ਦੇ ਵਿੱਚ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ। ਪਰ ਅੱਜ ਤੱਕ ਹਰਿਆਣਾ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਹਨੀਪ੍ਰੀਤ ਤੋਂ ਪੁੱਛਗਿੱਛ ਕਰਕੇ ਉਹ ਜਿਹੜੇ ਮੁਲਾਜ਼ਮ ਜਿਹੜੇ ਬਤੌਰ ਗਨਮੈਨ ਉਹਦੇ ਨਾਲ ਭਗੌੜੇ ਹੋਏ ਸੀ ਉਹ ਕਿੱਥੇ ਆ, ਉਹਨਾਂ ਨੂੰ ਕਿਉਂ ਨਹੀਂ ਫੜਿਆ ਗਿਆ। ਸੋ ਇਹ ਇੱਕ ਬਹੁਤ ਵੱਡਾ ਸਵਾਲ ਆ। ਪਰ ਸਵਾਲਾਂ ਦਾ ਸਵਾਲ ਜਿਹੜਾ ਉਹ ਸਾਡੀ ਪੰਜਾਬ ਗੌਰਮੈਂਟ ਤੇ ਜ਼ਰੂਰ ਰਹੇਗਾ ਕਿ ਇਹੋ ਜਿਹੇ ਸਾਧਾਂ ਦੇ ਨਾਲ ਜਿਹੜੇ ਕਿ ਵਿਵਾਦਤ ਸਾਧ ਸੰਤ ਆ ਉਹਨਾਂ ਦੇ ਨਾਲ ਵੀ ਪੁਲਿਸ ਲਾਈ ਹੋਈ ਆ, ਉਹਨਾਂ ਦੇ ਡੇਰਿਆਂ ਨੂੰ ਵੀ ਸੁਰੱਖਿਆ ਦਿੱਤੀ ਹੋਈ ਆ। ਔਰ ਕਈ ਤੇ ਇੱਥੇ ਪੰਜਾਬ ਦੇ ਵਿੱਚ ਵੀ ਆ ਜਿਹੜੇ ਕਿ ਮੇਰੇ ਖਿਆਲ ਦੇ ਨਾਲ ਕਿਸੇ ਗਿਣਤੀ 'ਚ ਹੀ ਨਹੀਂ ਆਉਂਦੇ, ਨਾ ਸਾਧਾਂ 'ਚ ਨਾ ਸੰਗਤਾਂ 'ਚ, ਉਹਨਾਂ ਦੇ ਨਾਲ ਵੀ ਸੁਰੱਖਿਆ ਲਾਈ ਹੋਈ ਆ। ਸੋ ਕੱਲ੍ਹ ਨੂੰ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਗੜਬੜ ਕੀਤੀ ਜਾਂ ਕਰ ਦਿੱਤੀ ਤਾਂ ਫਿਰ ਇਹੋ ਜਿਹੀ ਨੌਬਤ ਆਉਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਕਿੱਥੇ ਪੰਜਾਬ ਦੀ ਪੁਲਿਸ ਘੱਲਣੀ ਹੈ, ਕਿੱਥੇ ਨਹੀਂ ਘੱਲਣੀ। ਉੱਦਾਂ ਮੱਖਣ ਸਿੰਘ ਨੂੰ ਅੱਜ ਸੁਰਤ ਜ਼ਰੂਰ ਆ ਗਈ ਹੋਊਗੀ, ਉਹ ਜਿਵੇਂ ਪੰਜਾਬੀ ਦਾ ਮੁਹਾਵਰਾ ਨਾ, ਹੋਛੇ ਦੀ ਯਾਰੀ ਤੇ ਚੱਤੋ ਪੈਰ ਖੁਆਰੀ, ਇਹ ਜ਼ਰੂਰ ਇਹ ਸੋਚਦਾ ਹੋਊਗਾ ਕਿ ਇਹਨੇ ਗਲਤ ਥਾਂ ਤੇ ਯਾਰਾਨੇ ਲਾ ਲਏ ਆ। ਪਰ ਉਹ ਜਿਵੇਂ ਦੇਵੀ ਮਖਸੂਸਪੁਰੀਏ ਨੇ ਆਖਿਆ ਸੀ, ਭੁਗਤ ਨਤੀਜੇ ਮਖਸੂਸਪੁਰੀਆ, ਗਲਤ ਜਗ੍ਹਾ ਤੇ ਜਿਹਨੇ ਲਾਈ ਹੋਈ ਆ, ਹੁਣ ਇਹਦੇ ਕੋਲ ਭੁਗਤਣ ਤੋਂ ਸਿਵਾ ਕੋਈ ਚਾਰਾ ਨਹੀਂ ਗਾ। ਉੱਦਾਂ ਪੰਜਾਬ ਦੀ ਹਾਲੇ ਵੀ ਦੱਸਦੇ ਆ ਕਿ ਕੋਈ ਪੁਲਿਸ ਇਹੋ ਜਿਹੀ ਹੈ ਜਿਹੜੀ ਅਣਪਛਾਤੀ ਤੁਰੀ ਆਉਂਦੀ ਹੈ, ਕਿਉਂਕਿ ਇਹ ਪੁਲਿਸ ਕੋਈ 2-4 ਦੀ ਗਿਣਤੀ 'ਚ ਨਹੀਂ, ਵਾਹਵਾ ਗਿਣਤੀ 'ਚ ਦੱਸੀ ਜਾਂਦੀ ਜਿਹੜੀ ਬਾਬੇ ਦੀ ਭਗਤ ਸੀਗੀ। ਜੀ ਬਿਲਕੁਲ, ਬਾਬਾ ਤਾਂ ਹੀ ਤੇ ਹੱਥ ਨਹੀਂ ਸੀ ਆਉਂਦਾ ਕਿਸੇ ਦੇ ਅੱਗੇ। ਆਪਾਂ ਕਿਸਾਨਾਂ ਦੀ ਜੇ ਗੱਲ ਕਰਦੇ ਹਾਂ ਤੇ ਧਰਨੇ ਤੋਂ ਬਾਅਦ ਪੰਜਾਬ ਸਰਕਾਰ ਨੂੰ 20 ਤੱਕ ਦਾ ਦਿੱਤਾ ਅਲਟੀਮੇਟਮ। देखो हम ਹੁੰਦੇ ਨਾ ਕਿ कोई परेशान है सास बहू के रिश्तों में, किसान परेशान है कर्ज की किश्तों में। सो किसान ਦੀ ਪਰੇਸ਼ਾਨੀ ਹੈ ਜਿਹੜੀ ਉਹ ਆਪਣੀ ਪਰੇਸ਼ਾਨੀ ਹੈ। ਕਦੇ ਕਣਕ ਵਾਲਾ ਕਿਸਾਨ, ਕਦੇ ਨਰਮੇ ਵਾਲਾ ਕਿਸਾਨ, ਕਦੇ ਝੋਨੇ ਵਾਲਾ ਕਿਸਾਨ, ਤੇ ਹੁਣ ਵਾਰੀ ਹੈ ਗੰਨੇ ਵਾਲੇ ਕਿਸਾਨ ਦੀ, ਉਹ ਸੜਕਾਂ ਤੇ ਆ। ਸੋ ਇਹ ਜਿਹੜਾ ਗੰਨਾ ਕਾਸ਼ਤਕਾਰ ਕਿਸਾਨ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਵਿਆਹੀ ਆ ਪੰਜਾਬ ਦੇ ਵਿੱਚ, ਜੇ ਉਹ ਸੜਕਾਂ ਤੇ ਬੈਠਾ ਤਾਂ ਜ਼ਰੂਰ ਇਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਰਹੀ ਹੋਏਗੀ, ਜ਼ਰੂਰ ਕੋਈ ਨਾ ਕੋਈ ਠੋਸ ਕਾਰਨ ਰਹੇ ਹੋਣਗੇ। ਇਹਨਾਂ ਨੇ ਪਹਿਲਾਂ ਐਲਾਨ ਕੀਤਾ ਸੀਗਾ, ਇੱਕ ਤੇ ਇਹਨਾਂ ਦੀ ਮੰਗ ਇਹ ਆ ਕਿ ਸਾਡਾ ਜਿਹੜਾ ਬਕਾਇਆ ਖਲੋਤਾ ਗੰਨਾ ਮਿੱਲਾਂ ਵੱਲ ਉਹ ਦਿੱਤਾ ਜਾਵੇ, ਉਹਦਾ ਭੁਗਤਾਨ ਕੀਤਾ ਜਾਵੇ। ਦੂਸਰਾ ਇਹ ਆ ਕਿ ਸਾਡੇ ਗੰਨੇ ਦਾ ਜਿਹੜਾ ਮੁੱਲ ਆ ਉਹ ਹਰਿਆਣੇ ਦੇ ਬਰੋਬਰ ਕੀਤਾ ਜਾਵੇ। ਇਹ ਇਹਨਾਂ ਦੀਆਂ ਦੋ ਮੇਜਰ ਮੰਗਾਂ ਸਨ। ਇਹਨਾਂ ਨੇ ਅਗਾਊਂ ਐਲਾਨ ਕੀਤਾ ਸੀਗਾ ਕਿ ਅਸੀਂ ਝੇੜੂ ਪੁੱਲ ਜਿਹੜਾ ਬੜਾ ਮਸ਼ਹੂਰ ਆ, ਹਰੇਕ ਦੁਆਬੀਆ ਜਾਣਦਾ ਝੇੜੂ ਪੁੱਲ, ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਉਹ ਘੇਰਾਂਗੇ ਅੱਜ ਦੀ ਤਰੀਕ 'ਚ। ਤਾਂ ਇਹ ਮਾਮਲਾ ਇੱਕ ਅਰਾਈਵ ਸੇਵ ਸੰਸਥਾ ਚਲਾਉਂਦੇ ਹਰਮਨ ਸਿੱਧੂ ਜੀ, ਉਹ ਹਾਈ ਕੋਰਟ 'ਚ ਲੈ ਗਏ ਕਿ ਇਸ ਤਰ੍ਹਾਂ ਜਨਤਾ ਨੂੰ ਬਹੁਤ ਪਰੇਸ਼ਾਨੀ ਹੋਏਗੀ। ਫਿਰ ਹਾਈ ਕੋਰਟ ਨੇ ਕਿਹਾ ਸੀਗਾ ਕਿ ਇਹ ਪੁੱਲ ਤੁਸੀਂ ਕਿਸੇ ਵੀ ਕੀਮਤ ਤੇ ਜਾਮ ਨਹੀਂ ਹੋਣ ਦੇਣਾ। ਸੋ ਇਹਨਾਂ ਕਿਸਾਨਾਂ ਨੂੰ ਵੀ ਪਤਾ ਲੱਗ ਗਿਆ ਕਿ ਹਾਈ ਕੋਰਟ ਨੇ ਹੁਕਮ ਦੇ ਦਿੱਤਾ ਤੇ ਇਹਨਾਂ ਨੇ ਬਹੁਤ ਬਾਅਦਬ ਉਸ ਹੁਕਮ ਨੂੰ ਮੰਨਿਆ। ਇਹਨਾਂ ਨੇ ਲਾਗੇ ਕੋਈ ਦਾਣਾ ਮੰਡੀ ਸੀ, ਉੱਥੇ ਜਾ ਕੇ ਆਪਣਾ ਇਕੱਠ ਕਰ ਲਿਆ। ਉੱਥੇ ਜਾ ਕੇ ਇਹਨਾਂ ਨੇ ਇੱਕ ਤੇ ਡੀਸੀ ਨੂੰ ਮੰਗ ਪੱਤਰ ਦਿੱਤਾ, ਦੂਸਰਾ ਅਲਟੀਮੇਟਮ ਦਿੱਤਾ ਨਾਲ ਦੀ ਨਾਲ ਕਿ ਜੇ 20 ਨਵੰਬਰ ਤੱਕ ਸਾਡੀਆਂ ਮੰਗਾਂ ਤੇ ਕੋਈ ਗੌਰ ਨਾ ਕੀਤਾ ਗਿਆ, ਕੋਈ ਐਕਸ਼ਨ ਨਾ ਲਿਆ ਗਿਆ, ਤੇ ਫਿਰ ਅਸੀਂ ਦੂਸਰਾ ਐਕਸ਼ਨ ਜਿਹੜਾ ਐਲਾਨਿਆ ਹੋਇਆ ਸੀ ਝੇੜੂ ਪੁਲ ਵਾਲਾ ਜਾਂ ਹੋਰ ਇਸ ਤਰ੍ਹਾਂ ਦੇ ਹਾਈਵੇ ਜਾਮ ਕਰਨ ਵਾਲਾ, ਉਹ ਫਿਰ ਅਸੀਂ ਅਮਲ 'ਚ ਲੈ ਆਵਾਂਗੇ। ਸੋ ਇਹ ਅੱਜ ਦੀ ਗਤੀਵਿਧੀ ਸੀਗੀ। ਹੁਣ ਦੂਜੀ ਜਿਹੜੀ ਗੱਲ ਆ ਇਹ ਹੈਗੀ ਆ ਗੰਨਾ ਮਿੱਲਾਂ ਦੀ, ਕਿ ਗੰਨਾ ਮਿੱਲਾਂ ਵਾਲੇ ਬਕਾਇਆ ਕਿਉਂ ਰੱਖੀ ਬੈਠੇ ਆ। ਇੱਕ ਤੇ ਇਹ ਆ ਕਿ ਦੇਖੋ ਜਿਹੜੀਆਂ ਗੰਨਾ ਮਿੱਲਾਂ ਦਾ ਬਕਾਇਆ ਭੁਗਤਾਨ ਹੈ ਬਹੁਤ ਲੰਮੇ ਸਮੇਂ ਤੋਂ ਆ, ਲਮਕਦਾ ਆ। ਹਾਲੇ ਵੀ ਕਾਫੀ ਬਕਾਇਆ ਜਿਹੜਾ ਕਿਸਾਨਾਂ ਦਾ ਉਹ ਇਹਨਾਂ ਗੰਨਾ ਮਿੱਲਾਂ ਵੱਲ ਖਲੋਤਾ ਇਸ ਕਰਕੇ ਆ ਕਿਉਂਕਿ ਇਹਨਾਂ ਦੀ ਪਿੱਠ ਤੇ ਗੌਰਮੈਂਟ ਆਪ ਖੜਦੀ ਹੈ, ਗੌਰਮੈਂਟ ਚਾਹੇ ਕੋਈ ਵੀ ਹੋਵੇ। ਹੁਣ ਦੂਜੀ ਗੱਲ ਵੀ ਇਹਦੇ ਨਾਲ ਹੀ ਜੁੜਦੀ ਆ ਕਿ ਗੰਨੇ ਦਾ ਮੁੱਲ ਹਰਿਆਣੇ 'ਚ ਯਾਨੀ ਸ਼ੰਭੂ ਬਾਰਡਰ ਪਾਰ ਹੋਰ ਤੇ ਇੱਧਰ ਉਰਲੇ ਪਾਸੇ ਯਾਨੀ ਪੰਜਾਬ ਵਾਲੇ ਪਾਸੇ ਹੋਰ, ਇਹ ਕਿਉਂ? ਇਹਦਾ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਉਦਾਹਰਨ ਦੇ ਦਿੰਦਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੀਆਂ ਗੰਨਾ ਮਿੱਲਾਂ ਨੇ, ਖਾਸ ਤੌਰ ਤੇ ਵੱਡੀਆਂ ਗੰਨਾ ਮਿੱਲਾਂ ਨੇ, ਉਹਦੇ 'ਚ ਇੱਕ ਫਗਵਾੜੇ ਲਾਗੇ ਜਿਹੜੀ ਗੰਨਾ ਮਿੱਲ ਆ ਉਹ ਬਹੁਤ ਵੱਡੇ ਅਕਾਲੀ ਆਗੂ ਦੀ ਆ। ਇੱਕ ਕੀੜੀ ਅਫਗਾਨਾ ਦੇ ਵਿੱਚ ਗੰਨਾ ਮਿੱਲ ਆ ਗੁਰਦਾਸਪੁਰ ਇਲਾਕੇ ਦੇ ਵਿੱਚ, ਉਹ ਬਹੁਤ ਵੱਡੇ ਇੱਕ ਸ਼ਰਾਬ ਕਾਰੋਬਾਰੀ ਗਰੁੱਪ ਦੀ ਹੈ, ਪੌਂਟੀ ਚੱਡਾ ਗਰੁੱਪ ਦੀ। ਤੀਜੀ ਗੰਨਾ ਮਿੱਲ ਜਿਹੜੀ ਬਹੁਤ ਵੱਡੀ ਹੈ ਉਹ ਰਾਣਾ ਸ਼ੂਗਰ ਮਿੱਲ। ਰਾਣਾ ਸ਼ਬਦ ਜਿੱਥੇ ਆ ਗਿਆ ਉੱਥੇ ਹੋਰ ਗੱਲ ਕਹਿਣ ਦੀ ਜ਼ਰੂਰਤ ਹੀ ਨਹੀਂ, ਉੱਥੇ ਰਾਣਾ ਨਾਲ ਰੇਤ ਵੀ ਆ ਜਾਣੀ ਹੈ, ਨਾਲ ਹੋਰ ਵੀ 100 ਕਿਸਮ ਦੇ ਕਿੱਸੇ ਆ ਜਾਣੇ ਆ। ਚੌਥੀ ਖੰਡ ਮਿੱਲ ਜਿਹੜੀ ਵੱਡੀ ਖੰਡ ਮਿੱਲ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਮਖੀਰੀਆਂ 'ਚ, ਉਹ ਇੱਕ ਰਾਜਸੀ ਗੁੰਡਾ ਯੂਪੀ ਦਾ,
ਉਹਦੀ ਮਿਲ ਇੱਥੇ ਚੱਲਦੀ ਹੈ ਔਰ ਉਹਦਾ ਸਾਰੀਆਂ ਪਾਰਟੀਆਂ ਦੇ ਨਾਲ ਚੰਗਾ ਯਾਰਾਨਾ ਚੰਗਾ ਬਹਿਣਾ ਉੱਠਣਾ। ਇੱਕ ਅਮਲੋਹ ਦੇ ਲਾਗੇ ਸ਼ੂਗਰ ਮਿਲ ਆ ਬਹੁਤ ਵੱਡੀ, ਉਹ ਸੱਜਣ ਪਿਛਲੀ ਸਰਕਾਰ ਦੇ ਵਿੱਚ ਹੈ, ਉਦਯੋਗਪਤੀ ਆ, ਬਾਦਲ ਸਾਹਿਬ ਦਾ ਰਾਜਸੀ ਸਲਾਹਕਾਰ ਸੀ ਤੇ ਬਤੌਰ ਰਾਜਸੀ ਸਲਾਹਕਾਰ ਸਲਾਹ ਪਤਾ ਨਹੀਂ ਕਿਹੋ ਜਿਹੀ ਦਿੰਦਾ ਹੋਊਗਾ ਜਾਂ ਨਹੀਂ ਦਿੰਦਾ ਹੋਊਗਾ, ਪਰ ਉਹਦੇ ਕੋਲ ਰੈਂਕ ਕੈਬਨਿਟ ਸੀਗਾ, ਕੈਬਨਿਟ ਮੰਤਰੀ ਦੇ ਬਰੋਬਰ ਦਾ। ਸੋ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹਦੇ 'ਚ ਕਾਂਗਰਸੀ ਵੀ ਹੈ, ਇਹਦੇ 'ਚ ਅਕਾਲੀ ਵੀ ਹੈ, ਇਹਦੇ 'ਚ ਉਦਯੋਗਪਤੀ ਵੀ ਆ। ਜਦੋਂ ਗੰਨਾ ਮਿੱਲਾਂ ਤੇ ਇਸ ਤਰ੍ਹਾਂ ਦੀ ਲੌਬੀ ਭਾਰੂ ਹੈ ਜਿਹੜੀ ਕਿ ਰਾਜਸੀ ਪੱਖ ਤੋਂ ਬਹੁਤ ਮਜ਼ਬੂਤ ਆ, ਫਿਰ ਕਿਸਾਨਾਂ ਨੂੰ ਭਾਅ ਕਿਹਨੇ ਦੇਣਾ? ਫਿਰ ਜਿਹੜੇ ਬਕਾਏ ਖੜੇ ਆ ਉਹਨਾਂ ਬਕਾਇਆਂ ਤੇ ਸਖਤੀ ਕਿਹਨੇ ਕਰਨੀ ਹੈ ਕਿ ਭਾਈ ਇਹਨਾਂ ਦਾ ਭੁਗਤਾਨ ਕਰੋ। ਔਰ ਇੱਥੇ ਇੱਕ ਚੀਜ਼ ਇਹ ਵੀ ਸਾਫ਼ ਹੋ ਜਾਂਦੀ ਹੈ ਕਿ ਸਹਿਕਾਰੀ ਗੰਨਾ ਮਿੱਲਾਂ ਜਾਂ ਸਰਕਾਰੀ ਗੰਨਾ ਮਿੱਲਾਂ ਉਹਨਾਂ ਦਾ ਬੇੜਾ ਗਰਕ। ਸੋ ਉਹਨਾਂ ਦਾ ਬੇੜਾ ਗਰਕ ਹੋਣ ਦਾ ਹੀ ਨਤੀਜਾ ਹੈ ਕਿ ਅੱਜ ਜਿਹੜਾ ਕਿਸਾਨ ਆ ਉਹ ਇਸ ਹਾਲਤ ਦੇ ਵਿੱਚ ਪਹੁੰਚ ਚੁੱਕਾ ਕਿ ਆਪਣੀ ਫਸਲ ਵੇਚ ਕੇ ਉਸ ਫਸਲ ਦਾ ਮੁੱਲ ਲੈਣ ਲਈ ਉਹਨੂੰ ਧਰਨੇ ਲਾਉਣੇ ਪੈਂਦੇ ਆ। ਹੁਣ ਦੂਜੀ ਚੀਜ਼ ਇੱਕ ਇਹਦੇ ਨਾਲ ਇਹ ਵੀ ਬੜੀ ਮਹੱਤਵਪੂਰਨ ਆ ਕਿ ਇਹ ਰੋਂਦੇ ਆ ਕਿ ਝੋਨਾ ਕਣਕ ਜਿਹੜਾ ਫਸਲੀ ਚੱਕਰ ਹੈ ਇਹ ਛੱਡਣਾ ਚਾਹੀਦਾ। ਹੁਣ ਇਹਦਾ ਬਦਲ ਗੰਨਾ, ਛੋਲੇ ਆ ਜਾਂ ਨਰਮਾ, ਇਹ ਸਾਰੀਆਂ ਫਸਲਾਂ ਤੇ ਇਹਨਾਂ ਨੇ ਉਜਾੜ ਘੱਤੀਆਂ। ਅੱਜ ਖੰਡ ਦਾ ਰੇਟ ਹੈ ਜਿਹੜਾ 41-4200 ਨੂੰ ਹੋ ਚੁੱਕਾ, ਪਰ ਗੰਨੇ ਦਾ ਮੁੱਲ ਇਹ ਕਿਸਾਨ ਨੂੰ ਦੇਣ ਨੂੰ ਤਿਆਰ ਹੀ ਨਹੀਂ ਗੇ। ਸੋ ਇਸ ਮਾਮਲੇ ਦੇ ਵਿੱਚ ਪਾਰਟੀਬਾਜ਼ੀ ਤੋਂ ਉੱਠ ਕੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ। ਇਹ ਕਿਸਾਨ ਕੋਈ ਭੀਖ ਨਹੀਂ ਮੰਗਦੇ ਪਏ, ਖਰਾਤ ਨਹੀਂ ਮੰਗਦੇ ਪਏ, ਆਪਣਾ ਹੱਕ ਮੰਗਦੇ ਪਏ ਆ। ਅੱਜ ਤੇ ਉਹ ਬੜੇ ਅਮਾਨ ਨਾਲ ਮੰਗਦੇ ਪਏ ਆ, ਕੱਲ ਨੂੰ ਉਹ ਕਿਸੇ ਹੋਰ ਤਰੀਕੇ ਨਾਲ ਮੰਗਣ ਲੱਗ ਪੈਣਗੇ, ਫਿਰ ਇਹ ਔਖੇ ਹੋਣਗੇ। ਇਹਨਾਂ ਦਾ ਹੱਕ ਇਹਨਾਂ ਨੂੰ ਦੇਣਾ ਚਾਹੀਦਾ ਜੀ, ਜ਼ਰੂਰ। ਪਰ ਹੱਕ ਕਈ ਸਾਲਾਂ ਤੋਂ ਤੁਸੀਂ ਜਦੋਂ ਦੀ ਮਰਜ਼ੀ ਅਖਬਾਰ ਕੱਢ ਕੇ ਦੇਖ ਲਓ, ਵਿਚਾਰੇ ਕਿਸਾਨ ਆ ਇਸੇ ਤਰ੍ਹਾਂ ਹੀ ਆ ਜੀ। ਅਤੇ ਅੱਗੇ ਆਪਾਂ ਕਰਦੇ ਹਾਂ ਜੀ ਜੋ ਫੰਡ ਆ ਉਹਨਾਂ ਦੇ ਘਟਾਲੇ, ਉਹਨਾਂ ਦੇ ਇੱਧਰ ਉੱਧਰ ਹੋਣ ਦੀਆਂ ਖਬਰਾਂ, ਅਤੇ ਉਹ ਦੇਖ ਲਓ ਵੀ ਜਿਹੜਾ ਫੰਡ ਆਵੇ ਉਹਦੇ ਵਿੱਚ ਘਟਾਲਾ ਨਾ ਹੋਵੇ, ਇੱਧਰ ਉੱਧਰ ਨਾ ਹੋਵੇ, ਫਿਰ ਲੱਗਦਾ ਨਹੀਂ ਵੀ ਇਹ ਫੰਡ ਆਇਆ। ਅਤੇ ਹੁਣ ਗੱਲ ਕਰਦੇ ਹਾਂ NSS ਦੇ ਫੰਡਾਂ ਦੀ, ਉਹ ਵੀ ਇੱਧਰ ਉੱਧਰ ਹੋ ਗਿਆ। ਇਹ ਫੰਡਾਂ ਵਾਲਾ ਜਿਹੜਾ ਫੰਡ ਆ ਇਹਦੇ ਵਿੱਚ ਇਹੋ ਗੱਲ ਹੀ ਆ ਕਿ ਪੰਜਾਬ ਦੇ ਹਿੱਸੇ ਤੇ ਪਹਿਲਾਂ ਹੀ ਗਿਣਵੀਆਂ ਹੱਡੀਆਂ ਤੇ ਮਿਣਵਾ ਸ਼ੋਰ ਆਉਂਦਾ ਦਿੱਲੀ ਤੋਂ, ਤੇ ਉਹ ਵੀ ਸ਼ੱਕ ਆ ਜਾਂਦੇ ਆ, ਉਹ ਵੀ ਇੱਧਰ ਉੱਧਰ ਝੀਤਾਂ 'ਚ ਫਸਾ ਜਾਂਦੇ ਆ। ਇਹ ਗੱਲ ਮਾੜੀ ਆ। ਦੇਖੋ ਕਿੰਨੇ ਰੌਲੇ ਪੈਣ ਡਏ ਆ। ਇੱਕ ਰੌਲਾ ਤੇ ਹੁਣੇ ਆ, ਤੁਸੀਂ ਸੁਣਿਆ ਹੀ ਹੋਣਾ ਕਿ ਕੇਂਦਰ ਨੇ ਲਗਭਗ 98-99 ਕਰੋੜ ਰੁਪਈਆ ਜਿਹੜਾ ਉਹ ਪਰਾਲੀ ਦੇ ਹੱਲ ਵਾਸਤੇ ਭੇਜਿਆ, ਪਰ ਇਹਨਾਂ ਨੇ ਪੱਕਾ ਹੀ ਹੱਲ ਕਰਤਾ ਉਸ ਪੈਸੇ ਦਾ। 48 ਕਰੋੜ ਰੁਪਈਆ ਜਿਹੜਾ ਉਹ ਪਿਛਲੀ ਸਰਕਾਰ ਵੇਲੇ ਆਇਆ, 49 ਕਰੋੜ ਰੁਪਈਆ ਇਸ ਸਰਕਾਰ ਵੇਲੇ ਆਇਆ। ਹੁਣ ਦੋਨੇ ਇੱਕ ਦੂਜੇ ਤੇ ਚਿੱਕੜ ਸੁੱਟੀ ਜਾਂਦੇ ਆ। ਉਹਨੂੰ ਪਤਾ ਹੋਣਾ ਜੀ, ਉਹਨੂੰ ਪਤਾ ਹੋਣਾ ਨਾ, ਉਹ ਆਪਣੇ ਹਿੱਸੇ ਦੇ ਪੈਸੇ ਦੱਸਦਾ ਕਿ ਉਹਨੇ ਕਿੱਥੇ ਲਾਏ ਆ, ਨਾ ਇਹ ਦੱਸਦੇ ਆ ਕਿ ਅਸੀਂ ਆਪਣੇ ਹਿੱਸੇ ਦੇ ਕਿੱਥੇ ਲਾਏ ਆ। ਸੋ ਇੱਕ ਦੂਜੇ ਤੇ ਚਿੱਕੜ ਸੁੱਟਣ ਵਾਲੀ ਖੇਡ ਜਿਹੜੀ ਖੇਡੀ ਜਾ ਰਹੀ ਹੈ। ਇਹ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਆ। ਆ ਜਿਹੜੀ ਗਰੀਬਾਂ ਦੇ ਬੱਚਿਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜ਼ੀਫਾ ਸਕੀਮ ਚੱਲਦੀ, ਬਹੁਤ ਵਧੀਆ ਸਕੀਮ ਸੀਗੀ ਕੇਂਦਰ ਦੀ। ਉਸ ਸਕੀਮ ਦਾ ਪੈਸਾ ਵੀ ਇਸ ਤਰ੍ਹਾਂ ਹੀ ਦੁਰਵਰਤਿਆ ਗਿਆ ਤੇ ਬਾਅਦ ਦੇ ਵਿੱਚ ਕੇਂਦਰ ਨੇ ਉਸ ਪੈਸੇ ਤੇ ਬ੍ਰੇਕ ਲਾਤੀ। ਮਗਨਰੇਗਾ ਦੇ ਪੈਸੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਮਗਨਰੇਗਾ ਸਕੀਮ ਬਹੁਤ ਵਧੀਆ ਸਕੀਮ ਸੀਗੀ ਭਾਰਤ ਦੀ। ਅਸੀਂ ਹਮੇਸ਼ਾ ਭਾਰਤ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹਾਂ, ਪਰ ਚੰਗੀਆਂ ਚੀਜ਼ਾਂ ਨੂੰ ਚੰਗਾ ਵੀ ਕਹਿਣਾ ਚਾਹੀਦਾ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ ਵੀ ਕਹਿਣਾ ਚਾਹੀਦਾ। ਪਰ ਇਹਨਾਂ ਨੀਤੀਆਂ ਦਾ ਵੀ ਭੱਠਾ ਬਿਠਾਲ ਦਿੱਤਾ ਪੰਜਾਬ ਦੇ ਵਿੱਚ ਪੰਜਾਬ ਗੌਰਮੈਂਟ ਨੇ। ਮਗਨਰੇਗਾ ਪੰਜਾਬ ਜਿਹੜਾ ਕਿ ਇੱਕ ਉੱਤਮ ਪ੍ਰਦੇਸ਼ ਬਣ ਸਕਦਾ ਸੀ, ਇਸ ਮਾਮਲੇ 'ਚ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ। ਫਿਰ ਸਿੰਜਾਈ ਲਈ ਪੈਸਾ ਆਇਆ, ਸਿੰਜਾਈ ਪ੍ਰੋਜੈਕਟਾਂ ਲਈ, ਉਹ ਕਿਤੇ ਦਾ ਕਿਤੇ ਖਰਚ ਹੋ ਗਿਆ। ਪੰਜਾਬ ਦੇ ਵਿੱਚ ਸੇਮ ਦੀ ਸਮੱਸਿਆ ਜਿਉਂ ਦੀ ਤਿਉਂ ਆ। ਪੰਜਾਬ ਦੇ ਵਿੱਚ ਬਹੁਤ ਸਾਰਾ ਰਕਬਾ ਹਾਲੇ ਵੀ ਨਹਿਰੀ ਪਾਣੀ ਤੋਂ ਵਿਰਵਾ ਜਿਉਂ ਦਾ ਤਿਉਂ ਆ। ਇਸ ਤਰ੍ਹਾਂ ਬਹੁਤ ਸਾਰੇ ਫੰਡ ਆ ਜਿਨ੍ਹਾਂ ਨੂੰ ਸਹੀ ਥਾਂ ਤੇ ਲਾਇਆ ਹੀ ਨਹੀਂ ਗਿਆ। ਇਹਨਾਂ ਦੇ ਵਿੱਚੋਂ ਇੱਕ ਤੇ ਇੱਥੋਂ ਤੱਕ ਵੀ ਰੌਲਾ ਪੈ ਗਿਆ ਸੀਗਾ ਕਿ ਜਿਹੜਾ ਪ੍ਰਾਇਮਰੀ ਸਕੂਲਾਂ ਲਈ ਕੁਛ ਆਇਆ ਪੈਸਾ, ਜਿਹੜਾ ਉਹ ਵੀ ਇਸ ਸਮੇਂ ਦੀ ਸਰਕਾਰ ਨੇ ਇੱਧਰ ਉੱਧਰ ਕਰ ਲਿਆ, ਕਿਸੇ ਹੋਰ ਪਾਸੇ ਵਰਤ ਲਿਆ। ਆਮ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਵੇਲੇ ਤੇ ਇਹੋ ਹੀ ਦੋਸ਼ ਲੱਗਦਾ ਹੁੰਦਾ ਸੀਗਾ ਕਿ ਪੈਸਾ ਚਾਹੇ ਕਾਸੇ ਲਈ ਵੀ ਆਵੇ, ਉਹ ਜਾਂਦਾ ਲੰਬੇ ਲਈ ਆ। ਹੁਣ ਤੇ ਵੈਸੇ ਉਹ ਦੌਰ ਬਦਲ ਗਿਆ, ਪਰ ਜੇ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਵੀ ਸੁਣਨ ਨੂੰ ਮਿਲਣ ਤੇ ਫਿਰ ਬਹੁਤ ਮਨ ਆਵਾਜ਼ਾਰ ਹੁੰਦਾ। ਵੈਸੇ ਇਹ ਕਿਸੇ ਹੁਣ ਪੁਰਾਣੇ ਨਿਕਲਦੇ ਪਏ ਹਾਲ ਦੀ ਘੜੀ, ਪਰ ਜਿਸ ਤਰ੍ਹਾਂ ਚੱਲਦੇ ਪਏ ਆ ਲੱਗਦਾ ਇਹੋ ਹੀ ਆ ਕਿ ਇਹ ਫਿਰਤ ਬਦਲਣੀ ਨਹੀਂ। ਹੁਣ NSS ਵਾਲਾ ਮਾਮਲਾ ਜਿਹੜਾ ਉਹ ਨਿਕਲ ਆਇਆ। ਇਸ ਮਾਮਲੇ ਦੇ ਵਿੱਚ ਦਿਲਚਸਪ ਗੱਲ ਇਹ ਆ ਕਿ 12 ਕਰੋੜ ਰੁਪਈਆ ਜਿਹੜਾ ਉਹ ਭੇਜਿਆ ਗਿਆ।
ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਮਿਲਦਾ ਪਿਆ ਕਿ ਉਹ 12 ਕਰੋੜ ਰੁਪਈਆ ਜਿਹੜਾ ਉਹ NSS ਦੇ ਖਾਤੇ ਵਾਲਾ ਆਖਰ ਗਿਆ ਤੇ ਗਿਆ ਕਿੱਥੇ ਆ। ਹੁਣ ਸਰਕਾਰ ਕਿਉਂਕਿ ਬਦਲੀ ਹੋਈ ਆ, ਇਹ ਕਹਿੰਦੇ ਜੀ ਕਿ ਅਸੀਂ ਮੁਲਾਂਕਣ ਕਰਦੇ ਪਏ ਹਾਂ, ਪੜਚੋਲ ਕਰਦੇ ਪਏ ਹਾਂ ਕਿ ਆਖਰ ਉਹ ਫੰਡ ਜਿਹੜੇ ਆਏ ਸੀਗੇ ਉਹ ਫੰਡ ਗੁਲਕੰਦ ਹੋਏ ਤੇ ਹੋਏ ਕਿੱਥੇ ਆ। ਦੂਜੇ ਪਾਸੇ ਜਿਹੜੇ ਪਿਛਲੇ ਸੀਗੇ ਉਹਨਾਂ ਤੇ ਹੁਣ ਜਵਾਬ ਦੇਣਾ ਹੀ ਕੀ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਇਹਦਾ ਖਮਿਆਜ਼ਾ ਪੰਜਾਬ ਦੇ ਨੌਜਵਾਨਾਂ ਨੂੰ, ਖਾਸ ਤੌਰ ਤੇ ਜਿਹੜੇ NSS ਵਲੰਟੀਅਰ ਆ, ਉਹਨਾਂ ਨੂੰ ਭੁਗਤਣਾ ਪੈ ਰਿਹਾ, ਕਿਉਂਕਿ ਜਿਹੜੇ ਇਹ ਪੈਸੇ ਭੇਜੇ ਤੇ ਭੇਜ ਕੇ ਮੁੜ ਕੇ ਕੋਈ ਹਿਸਾਬ ਕਿਤਾਬ ਦੇ ਵਿੱਚ ਨਹੀਂ ਲਿਆਂਦੇ ਗਏ। ਇਹਨਾਂ ਦਾ ਨਤੀਜਾ ਇਹ ਹੋਇਆ ਵਾ ਕਿ ਕੇਂਦਰ ਨੇ ਪੈਸੇ ਭੇਜਣੇ ਬੰਦ ਕਰ ਦਿੱਤੇ। ਜਿਹੜੇ ਨਿਯਮਤ ਰੂਪ ਦੇ ਵਿੱਚ ਲਗਾਤਾਰ ਉਹ ਸਾਲ ਦਰ ਸਾਲ ਭੇਜਦੇ ਸਨ, ਉਹ ਹੁਣ ਉਹਨਾਂ ਨੇ ਬੰਦ ਕਰ ਦਿੱਤੇ। ਉਹ ਕਹਿੰਦੇ ਆ ਕਿ ਜੇ ਨਵੇਂ ਪੈਸੇ ਲੈਣੇ ਆ ਤੇ ਪਹਿਲਾਂ ਪੁਰਾਣਿਆਂ ਦਾ ਹਿਸਾਬ ਦਿਓ। ਹੁਣ ਇਸ ਤਰ੍ਹਾਂ ਦੇ ਮਾਮਲੇ, ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ, ਅਨਾਜ ਘੁਟਾਲੇ ਦੇ ਵਿੱਚ ਵੀ ਵੈਸੇ ਉਹ ਕਥਿਤ ਅਨਾਜ ਘੁਟਾਲਾ ਹੀ ਆ, ਕਿਉਂਕਿ ਜਿਹੜੇ ਪਹਿਲਾਂ ਅਨਾਜ ਘੁਟਾਲਾ ਕੂਕਦੇ ਸੀ, ਹੁਣ ਕਹਿੰਦੇ ਜੀ ਕਿ ਨਹੀਂ, ਉਹ ਲੌਂਗ ਟਰਮ ਦਾ ਕਰਜ਼ਾ ਸੀਗਾ। ਸੋ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਪਈਆਂ, ਇਹਦੇ 'ਚ ਸਾਫ਼ ਤੌਰ ਤੇ ਦਿਖਾਈ ਦਿੰਦਾ ਕਿ ਕਿਤੇ ਨਾ ਕਿਤੇ ਨੇਮ ਕੈਦਿਆਂ ਨੂੰ ਛਿੱਕੇ ਤੇ ਟੰਗ ਕੇ ਇਹ ਪੈਸਾ ਜਿਹੜਾ ਜਿਸ ਕੰਮ ਲਈ ਆਉਂਦਾ ਉਹ ਤੋਂ ਕਿਸੇ ਹੋਰ ਕੰਮ ਲਈ ਵਰਤ ਦਿੱਤਾ ਜਾਂਦਾ। ਪਰ ਇਹ ਤਾਂ ਨਹੀਂ ਹੋਣਾ ਚਾਹੀਦਾ। ਇਹ ਕਰਦੇ ਕੀ ਆ ਕਿ ਇੱਕ ਸਰਕਾਰ ਜਿਹੜੀ ਉਹ ਚਲਾ ਕੇ ਤੁਰ ਜਾਂਦੀ ਆ, ਪਿਛਲਾ ਜਿਹੜਾ ਆਉਂਦਾ ਉਹਨਾਂ ਤੋਂ ਪਿਛਲਾ ਜਿਹੜਾ ਆਉਂਦਾ ਉਹ ਫਿਰ ਇਸ ਤਰ੍ਹਾਂ ਕਰਕੇ 5 ਸਾਲ ਲੰਘਾ ਕੇ ਅੱਗੇ ਚਲਿਆ ਜਾਂਦਾ, ਝਾੜਿਆ ਝੰਬਿਆ ਭੂਰਾ ਜਿਉਂਦਾ ਤਿਉਂ। ਇਹ ਨਹੀਂ ਹੋਣਾ ਚਾਹੀਦਾ। ਜਵਾਬ ਤਲਬੀ ਹੋਣੀ ਚਾਹੀਦੀ ਹੈ, ਕੋਈ ਨਾ ਕੋਈ ਰੈਗੂਲੇਟਰੀ ਬੈਠਣੀ ਚਾਹੀਦੀ ਹੈ, ਕੋਈ ਨਾ ਕੋਈ ਇਹਨਾਂ ਤੇ ਅੰਕੁਸ਼ ਲਾਉਣਾ ਚਾਹੀਦਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਪੈਸਾ ਕਿਸੇ ਯੋਜਨਾ ਦਾ ਕਿਸੇ ਹੋਰ ਯੋਜਨਾ 'ਚ ਖਰਚਿਆ ਜਾਂ ਖਰਚਿਆ ਹੀ ਨਹੀਂ ਤਾਂ ਤੁਹਾਡੇ ਤੇ ਆ ਕਾਰਵਾਈ ਹੋਊਗੀ। ਜਿੰਨਾ ਚਿਰ ਕੋਈ ਡਰ ਭੈ ਨਹੀਂ, ਉਹਨਾਂ ਚਿਰ ਫਿਰ ਫੰਡ ਕੀ, ਉਹਨਾਂ ਚਿਰ ਗੁਲਕੰਦ ਕੀ, ਸਭ ਕੁਛ ਹਜਮ ਹੀ ਆ। ਔਰ ਜਦੋਂ ਤੱਕ ਇਹ ਜਵਾਬਦਾਰੀ ਤੈਅ ਨਹੀਂ ਹੁੰਦੀ, ਇਸ ਤਰ੍ਹਾਂ ਦੇ ਕਿਸੇ, ਇਸ ਤਰ੍ਹਾਂ ਦੇ ਚਿੱਠੇ ਸਾਡੇ ਸਾਹਮਣੇ ਖੁੱਲ੍ਹਦੇ ਹੀ ਰਹਿਣਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਆਂਗਣਵਾੜੀ ਵਰਕਰਾਂ ਦੀ, ਜਿਨ੍ਹਾਂ ਨੇ ਕਾਫੀ ਅੱਗੇ ਸਟ੍ਰਾਈਕ ਵੀ ਕੀਤੀ ਆ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਈ ਥਾਈਂ ਖਿੱਚ ਧੂ ਵੀ ਹੋਈ। ਦੇਖੋ, ਆਂਗਣਵਾੜੀਆਂ ਵਾਲਾ ਮਸਲਾ ਇਹ ਆ ਕਿ ਪੰਜਾਬ ਸਰਕਾਰ ਨੇ ਇੱਕ ਨਵੀਂ ਸਕੀਮ ਲਿਆਂਦੀ ਹੈ। ਨਵੀਂ ਸਕੀਮ ਕੀ ਆ ਕਿ ਪ੍ਰੀ ਨਰਸਰੀ ਕਲਾਸਾਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ। ਪ੍ਰੀ ਨਰਸਰੀ ਕਲਾਸਾਂ 14 ਨਵੰਬਰ ਤੋਂ ਸ਼ੁਰੂ ਹੋਈਆਂ ਇੱਥੇ, ਔਰ ਪਹਿਲੇ ਦਿਨ ਹੀ ਜਿਹੜੀ ਰਿਪੋਰਟ ਆਈ ਆ ਬੜੀ ਜ਼ਬਰਦਸਤ ਆਈ ਆ ਕਿ 1,11,000 ਬੱਚੇ ਆ, ਜਿਹੜੇ ਛੋਟੇ ਛੋਟੇ ਬੱਚੇ ਬਾਲ ਆ, ਜਿਹੜੇ ਉਹ ਪ੍ਰੀ ਨਰਸਰੀ 'ਚ ਦਾਖਲ ਹੋ ਗਿਆ ਕਿ ਸਰਕਾਰੀ ਸਕੂਲਾਂ 'ਚ। ਹੁਣ ਇਹ ਕਿਉਂ ਕੀਤਾ ਗਿਆ? ਕਿਉਂਕਿ ਤੁਹਾਨੂੰ ਯਾਦ ਹੀ ਹੋਣਾ, ਇਹਨਾਂ ਨੇ ਇੱਕ ਬਹੁਤ ਵੱਡਾ ਸਟੈਪ ਚੁੱਕਿਆ ਸੀਗਾ ਕਿ ਜਿਹੜੇ ਪ੍ਰਾਇਮਰੀ ਸਕੂਲ 20 ਬੱਚਿਆਂ ਤੋਂ ਗਿਣਤੀ ਘੱਟ ਰੱਖਦੇ ਸਨ, ਉਹਨਾਂ ਸਾਰੇ ਸਕੂਲਾਂ ਨੂੰ ਕਿਲੋਮੀਟਰ ਦੇ ਦਾਇਰੇ 'ਚ ਜਿਹੜੇ ਸਕੂਲ ਸੀ ਉਹਨਾਂ ਦੇ ਵਿੱਚ ਮਰਜ ਕਰ ਦਿੱਤਾ ਗਿਆ ਸੀਗਾ, ਉਹਨਾਂ ਦਾ ਰਲੇਵਾਂ ਕਰ ਦਿੱਤਾ ਗਿਆ ਸੀਗਾ। ਬੱਚੇ ਘਟਣ ਨਾ ਸਕੂਲਾਂ 'ਚ, ਇਸ ਕਰਕੇ ਇਹ ਇੱਕ ਬੋਲਡ ਕਿਸਮ ਦਾ ਇਹਨਾਂ ਨੇ ਫੈਸਲਾ ਲਿਆ। ਬੜਾ ਦਲੇਰਾਨਾ ਫੈਸਲਾ ਸੀਗਾ ਕਿ ਅਸੀਂ ਪ੍ਰੀ ਨਰਸਰੀ ਕਲਾਸਾਂ, ਕਿਉਂਕਿ ਤਿਆਰੀ ਤੇ ਹੈ ਨਹੀਂ ਸੀਗੀ। ਸੋ ਕਿਉਂਕਿ ਇੱਥੇ ਕ੍ਰਿਸ਼ਨ ਕੁਮਾਰ ਜੀ ਆ ਜਿਹੜੇ, ਉਹ ਇਹੋ ਜਿਹੇ ਰਿਸਕ ਲੈਣ ਲਈ ਜਾਣੇ ਜਾਂਦੇ ਆ, ਉਹਨਾਂ ਨੇ ਬਹੁਤ ਜਲਦੀ ਇਹ ਕਨਸੈਪਟ ਲਿਆਂਦਾ ਕਿ ਅਸੀਂ ਪ੍ਰੀ ਨਰਸਰੀ ਕਲਾਸਾਂ ਜਿਹੜੀਆਂ ਉਹ ਸਰਕਾਰੀ ਸਕੂਲਾਂ 'ਚ ਸ਼ੁਰੂ ਕਰਾਂਗੇ। ਸੋ ਸ਼ੁਰੂ ਕਰ ਦਿੱਤੀਆਂ ਗਈਆਂ। ਹੁਣ ਇਹਦੇ ਵਿੱਚ ਦੇਖੋ, ਕ੍ਰਿਟੀਸਾਈਜ਼ ਕਰਨ ਲਈ ਤਾਂ ਕੋਈ ਚੀਜ਼ ਹੈ ਨਹੀਂ ਗੀ, ਕੋਈ ਆਲੋਚਨਾ ਤੇ ਹੱਲ ਦੀ ਘੜੀ ਨਹੀਂ ਕੀਤੀ ਜਾ ਸਕਦੀ। ਹਾਂ, ਸਵਾਲ ਜ਼ਰੂਰ ਕੀਤੇ ਜਾ ਸਕਦੇ ਆ ਕਿ ਬਹੁਤੇ ਜਿਹੜੇ ਪ੍ਰਾਇਮਰੀ ਸਕੂਲ ਆ, 12,500 ਦੇ ਵਿੱਚੋਂ ਜਿਹੜੇ ਬਹੁਤੇ ਪ੍ਰਾਇਮਰੀ ਸਕੂਲ ਆ ਉਹ 2-2 ਕਮਰਿਆਂ ਵਾਲੇ ਆ। ਇਹ ਛੋਟੇ ਛੋਟੇ ਬਾਲ ਆ ਜਿਹੜੇ ਗਰਮੀ 'ਚ ਜਾਂ ਸਰਦੀ 'ਚ ਕਿੱਥੇ ਬੈਠਿਆ ਕਰਨਗੇ? ਉਹਨਾਂ ਲਈ ਜਿੱਥੇ ਸਕੂਲਾਂ 'ਚ 2-2 ਕਮਰੇ ਆ, ਅਲੱਗ ਪ੍ਰਬੰਧ ਕਿਵੇਂ ਹੋਊਗਾ? ਫਿਰ ਜਿਹੜੀਆਂ ਉਹ ਸਰੀਰਕ ਕਿਰਿਆਵਾਂ ਕਰਦੇ ਛੋਟੇ ਬੱਚੇ, ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਨੂੰ ਸੰਭਾਲਣਾ ਕਿੰਨਾ ਔਖਾ। ਉਹਨਾਂ ਦੀ ਐਕਸਟਰਾ ਦੇਖਭਾਲ ਲਈ ਜਿਹੜੇ ਟੀਚਰ, ਸੀਮਤ ਟੀਚਰ ਹੁੰਦੇ ਪ੍ਰਾਇਮਰੀ ਸਕੂਲਾਂ 'ਚ, ਉਹ ਕਿੱਦਾਂ ਟਾਈਮ ਕੱਢਿਆ ਕਰਨਗੇ? ਫਿਰ ਸਭ ਤੋਂ ਵੱਡੀ ਸਮੱਸਿਆ ਕਿ ਆਂਗਣਵਾੜੀ 'ਚ ਜਿਹੜੇ ਬੱਚੇ ਜਾਂਦੇ ਹੁੰਦੇ ਸੀ, ਇਸ ਤੋਂ ਪਹਿਲਾਂ ਇਹ ਬੱਚੇ ਜਿੱਥੇ ਆਂਗਣਵਾੜੀ 'ਚ ਜਾਂਦੇ ਸੀ, ਉਹ ਤੇ ਛੱਡ ਕੇ ਵੀ ਜਾਣਾ ਔਰ ਲੈ ਕੇ ਵੀ ਆਉਣਾ, ਇਹ ਸਾਰਾ ਕੁਛ ਆਂਗਣਵਾੜੀ ਵਾਲੀਆਂ ਜਿਹੜੀਆਂ ਭੈਣਾਂ ਸੀਗੀਆਂ ਉਹ ਕਰਦੀਆਂ ਹੁੰਦੀਆਂ ਸੀਗੀਆਂ। ਹੁਣ ਇਹ ਸਾਰੇ ਸਵਾਲ ਆ, ਔਰ ਇਹਨਾਂ ਸਵਾਲਾਂ 'ਚ ਇੱਕ ਮੋਟਾ ਸਵਾਲ ਇਹ ਵੀ ਆ ਕਿ ਜਿੱਦਾਂ ਹੁਣ ਇੱਕ ਪ੍ਰਾਇਮਰੀ ਸਕੂਲ ਕਿਸੇ ਕਿਲੋਮੀਟਰ ਲਾਗਲੇ ਸਕੂਲ ਦੇ ਵਿੱਚ ਮਰਜ ਹੋ ਗਿਆ, ਤਾਂ ਜਿਹੜਾ ਛੋਟਾ ਜਿਹਾ ਬੱਚਾ 3 ਸਾਲ ਦਾ ਜਾਂ 2.5 ਸਾਲ ਦਾ ਪ੍ਰੀ ਨਰਸਰੀ ਵਾਲਾ ਬੱਚਾ ਜਿਹੜਾ, ਕੀ ਉਹ 1 ਕਿਲੋਮੀਟਰ ਆਪਣੇ ਬਾਪੂ ਦੇ ਕੰਧੇੜਿਆਂ ਤੇ ਜਾਊਗਾ? ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਹੁਣ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਇੱਕ ਸਮੱਸਿਆ ਇਹ ਨਿਕਲ ਆਈ ਕਿ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਆਂਗਣਵਾੜੀ ਵਾਲੀਆਂ ਵਰਕਰਾਂ ਨੇ,
ਤਕਰੀਬਨ 25-30 ਹਜ਼ਾਰ, ਉਹਨਾਂ ਦਾ ਕੀ ਬਣੂਗਾ? ਸੋ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਛੇੜ ਦਿੱਤਾ। ਉਹ ਕਹਿੰਦੀਆਂ ਕਿ ਅਸੀਂ ਤੇ ਬੇਰੁਜ਼ਗਾਰ ਹੋ ਜਾਵਾਂਗੇ, ਸਾਡਾ ਤਾਂ ਰੋਜੀ ਟੋਕ ਵਾਲਾ ਜਿਹੜਾ ਤੁਸੀਂ ਵਸੀਲਾ ਹੀ ਖਤਮ ਕਰ ਦਿੱਤਾ। ਹਾਲਾਂਕਿ ਜਿਹੜੀ ਸਾਡੀ ਇੱਥੋਂ ਦੀ ਸਿੱਖਿਆ ਮੰਤਰੀ ਹੈ ਬੀਬੀ ਅਰੁਣਾ ਚੌਧਰੀ, ਉਹਨੇ ਭਰੋਸਾ ਦਿੱਤਾ ਸੀਗਾ ਕਿ ਤੁਹਾਡੀ ਨੌਕਰੀ ਔਰ ਤੁਹਾਡਾ ਕੰਮ ਜਿਉਂਦਾ ਤਿਉਂ ਹੀ ਰਹੂਗਾ, ਪਰ ਉਹਨਾਂ ਨੇ ਯਕੀਨ ਨਹੀਂ ਕੀਤਾ। ਉਹਨਾਂ ਨੇ ਜੇਲ੍ਹ ਭਰੋ ਅੰਦੋਲਨ ਅੱਜ ਸ਼ੁਰੂ ਕਰ ਦਿੱਤਾ। ਕੁਛ ਜ਼ਿਲ੍ਹਿਆਂ ਦੇ ਵਿੱਚ ਗ੍ਰਿਫਤਾਰੀਆਂ ਵੀ ਹੋਈਆਂ, ਕੁਛ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਪਰ 2-3 ਥਾਵਾਂ ਐਸੀਆਂ ਵੀ ਹੋਈਆਂ ਨੇ ਜਿੱਥੇ ਇਸ ਤਰ੍ਹਾਂ ਦਾ ਮੰਜ਼ਰ ਵੀ ਦੇਖਣ ਨੂੰ ਮਿਲਿਆ ਕਿ ਉਹਨਾਂ ਬੀਬੀਆਂ ਦੇ ਨਾਲ ਖਿੱਚਾਤੂ ਵੀ ਹੋਈ ਆ। ਸੋ ਉਹਨਾਂ ਬੀਬੀਆਂ ਦਾ ਕੀ ਬਣੂਗਾ? ਕਿਉਂਕਿ ਉੱਥੇ ਛੋਟੇ ਛੋਟੇ ਬੱਚੇ ਲੈ ਕੇ ਹੁਣ ਜੇਲ੍ਹ ਨੂੰ ਤੁਰ ਗਈਆਂ। ਅੱਗੇ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕੀਤਾ ਜਾਊਗਾ, ਨੌਕਰੀ ਤੇ ਚਾੜਿਆ ਜਾਊਗਾ ਜਾਂ ਉਹਨਾਂ ਲਈ ਕੋਈ ਅਲੱਗ ਪ੍ਰਬੰਧ ਕੀਤਾ ਜਾਊਗਾ, ਇਹਦੇ ਬਾਰੇ ਹਾਲੇ ਤੱਕ ਅਸਪਸ਼ਟਤਾ। ਸੋ ਹਜ਼ਾਰਾਂ ਬੀਬੀਆਂ ਜਿਹੜੀਆਂ ਉਹ ਅੱਜ ਵੀ ਮੇਰੇ ਖਿਆਲ ਦੇ ਨਾਲ ਘਰੋਂ ਬਾਹਰ ਆ, ਕੁਛ ਜੇਲ੍ਹ ਦੇ ਵਿੱਚ ਚਲੇ ਗਈਆਂ ਨੇ, ਜਿਹੜੀਆਂ ਬਾਹਰ ਬੈਠੀਆਂ ਕੁਛ ਧਰਨੇ ਮੁਜ਼ਾਹਰਿਆਂ ਤੇ ਆ, ਕੁਛ ਰਸਤਿਆਂ ਦੇ ਵਿੱਚ ਘਰਾਂ ਨੂੰ ਪਰਤ ਰਹੀਆਂ। ਸੋ ਇਹਨਾਂ 25-30 ਹਜ਼ਾਰ ਬੀਬੀਆਂ ਲਈ ਇਹ ਜਿਹੜਾ ਫੈਸਲਾ, ਜਿਹਨੂੰ ਅਸੀਂ ਬਹੁਤ ਬੋਲਡ ਤੇ ਬਹੁਤ ਦਲੇਰਾਨਾ ਫੈਸਲਾ ਕਹਿ ਰਹੇ ਹਾਂ, ਇਹਨਾਂ ਬੀਬੀਆਂ ਲਈ ਇਹ ਫੈਸਲਾ ਜਿਹੜਾ ਉਹ ਕਹਿਰਵਾਨੀ ਸਾਬਤ ਹੋ ਰਿਹਾ। ਜੀ ਦੇਖਦੇ ਹਾਂ ਜੀ ਕੀ ਬਣਦਾ ਆ। ਬਸ ਚੱਲਦਾ ਤਾਂ ਇਹੀ ਕੁਛ ਆ, ਕੋਈ ਟੈਂਕੀਆਂ ਤੇ ਚੜ੍ਹ ਜਾਂਦਾ ਆ ਵਿਚਾਰਾ, ਕੋਈ ਕੁਛ ਕਰਦਾ ਆ। ਅੱਗੇ ਬਲਜਿੰਦਰ ਕੌਰ ਦੀ ਦੋਹਰੀ ਵੋਟ ਦੀ ਜੇ ਗੱਲ ਕਰੀਏ ਤਾਂ ਉਸੇ ਮਾਮਲੇ ਤੇ ਮੁੜ ਪੜਤਾਲ ਸ਼ੁਰੂ। ਦੇਖੋ, ਬੀਬੀ ਬਲਜਿੰਦਰ ਕੌਰ ਦੀ ਦੋਹਰੀ ਵੋਟ ਵਾਲਾ ਜਿਹੜਾ ਮਸਲਾ ਬਹੁਤ ਪੁਰਾਣਾ ਵਾ। ਹੁਣ ਤੁਰਿਆ ਆਉਂਦਾ ਮਸਲਾ ਇੱਥੋਂ ਤੱਕ ਪਹੁੰਚ ਗਿਆ ਕਿ SDM ਨੇ ਦੱਸ ਦਿਆ ਕਿ ਦੁਬਾਰਾ ਫਿਰ ਜਾਂਚ ਪੜਤਾਲ ਖੋਲ ਲਈ ਹੈ। ਇਹਦੇ ਵਿੱਚ ਸ਼ਿਕਾਇਤਕਰਤਾ ਹਰਮਿਲਾਪ ਸਿੰਘ ਗਰੇਵਾਲ, ਔਰ ਉਹਨੇ ਸ਼ਿਕਾਇਤ ਦੇ ਵਿੱਚ ਦੱਸਿਆ ਸੀਗਾ ਕਿ ਬੀਬੀ ਨੇ 2 ਵੋਟਾਂ ਬਣਾਈਆਂ ਸੀਗੀਆਂ, ਔਰ ਦੋਹਰੀ ਵੋਟ ਦਾ ਜਿਹੜਾ ਕੇਸ ਆ ਉਹ ਇਸ ਕਰਕੇ ਗੁੰਝਲਦਾ ਰਿਹਾ ਕਿਉਂਕਿ ਬੀਬੀ ਦਾ ਅਡਾਪਸ਼ਨ ਕੇਸ ਸੀਗਾ, ਜਾਨੀ ਬੀਬੀ ਗੋਦ ਲਈ ਹੋਈ ਸੀ ਪਹਿਲਾਂ। ਪਹਿਲੀ ਵੋਟ ਉਸ ਪਿਤਾ ਦੇ ਨਾਮ ਤੇ ਵੀ ਆ, ਦੂਸਰੀ ਵੋਟ ਜਿਹੜਾ ਇਹਦਾ ਅਸਲ ਪਿਤਾ ਸੀਗਾ ਉਹਦੇ ਨਾਮ ਤੇ ਵੀ ਆ। ਔਰ ਸ਼ਿਕਾਇਤਕਰਤਾ ਦਾ ਇਹ ਕਹਿਣਾ ਹੈ ਕਿ ਜਿਹੜੀ ਦੂਜੀ ਵੋਟ ਸੀਗੀ ਜਾਨੀ ਅਡਾਪਸ਼ਨ ਵਾਲੀ ਵੋਟ, ਉਹਨੂੰ ਕਟਾਉਣ ਵੇਲੇ ਇਹਨਾਂ ਨੇ ਕੋਈ ਜਿਹੜੀ ਦਸਤਾਵੇਜ਼ੀ ਰਸਮ ਸੀ ਉਹ ਪੂਰੀ ਨਹੀਂ ਕੀਤੀ। ਯਾਨੀ ਜੋ ਲੋੜੀਂਦੀ ਕਾਰਵਾਈ, ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਹਿੰਦੂ ਅਡਾਪਸ਼ਨ ਐਂਡ ਮੈਨੀਟੈਂਸ ਐਕਟ ਹੈ ਜਿਹੜਾ 1956 ਵਾਲਾ, ਉਹਦੇ ਵਿੱਚ ਜਦੋਂ ਬੰਦਾ ਗੋਦ ਲਿਆ ਜਾਂਦਾ ਜਾਂ ਵਾਪਸ ਉਹ ਅਸਲ ਮਾਪਿਆਂ ਕੋਲ ਆਉਂਦਾ ਤਾਂ ਉਹ ਕੁਝ ਕਾਗਜ਼ੀ ਕਾਰਵਾਈਆਂ ਹੁੰਦੀਆਂ। ਮਤਲਬ ਕਿ ਇਸ ਸ਼ਿਕਾਇਤ ਦਾ ਬੇਸ, ਇਸ ਸ਼ਿਕਾਇਤ ਦਾ ਗਰਾਊਂਡ ਇਹੋ ਹੀ ਹੈ ਕਿ ਉਹ ਦਸਤਾਵੇਜ਼ੀ ਰਸਮਾਂ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ। ਹਾਲਾਂਕਿ ਬੀਬੀ ਬਲਜਿੰਦਰ ਕੌਰ ਇਹ ਗੱਲ ਕਹਿੰਦੀ ਆ, ਕਹਿੰਦੀ ਜੀ ਮੈਂ ਤੇ 2 ਚੋਣਾਂ ਵੀ ਲੜ ਲਈਆਂ, ਚੋਣ ਕਮਿਸ਼ਨ ਨੇ ਮੈਨੂੰ ਕਲੀਨ ਚਿੱਟ ਦਿੱਤੀ ਆ। ਪਰ ਇੱਥੇ ਮਸਲਾ ਇਹ ਆ ਕਿ ਇਸ ਸ਼ਿਕਾਇਤਕਰਤਾ ਹਰਮਿਲਾਪ ਸਿੰਘ ਗਰੇਵਾਲ ਨੇ ਜਦੋਂ ਇਹ ਬੀਬੀ ਨੇ ਇਲੈਕਸ਼ਨ ਲੜਨ ਲੱਗਿਆ ਐਤਕੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ, ਇਹਨੇ ਉਦੋਂ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀਗੀ। ਸੋ ਸ਼ਿਕਾਇਤ ਦਰਜ ਕਰਵਾਈ ਤੋਂ ਬਾਅਦ ਇਹ ਫੈਸਲਾ ਹੋਣ ਦੀ ਥਾਂ ਕਿ ਕੀ ਬੀਬੀ ਦਾ ਹੱਕ ਬਣਦਾ ਇਲੈਕਸ਼ਨ ਲੜਨ ਦਾ ਜਾਂ ਨਹੀਂ ਬਣਦਾ, ਇਹ ਫੈਸਲਾ ਹੋਣ ਦੀ ਥਾਂ ਇਲੈਕਸ਼ਨ ਜਿਹੜਾ ਜਿਉਂ ਦਾ ਤਿਉਂ ਹੋ ਗਿਆ। ਹੁਣ ਉਹਦੇ 'ਚ ਬੀਬੀ ਜਿੱਤ ਵੀ ਗਈ ਆ ਤੇ ਸੁੱਖ ਨਾਲ ਹੁਣ ਤੇ 8 ਮਹੀਨੇ ਉਹਨੇ ਵਿਧਾਇਕੀ ਭੋਗ ਵੀ ਲਈ ਆ। ਪਰ ਇਹ ਜਿਹੜੀ ਸ਼ਿਕਾਇਤ ਸੀਗੀ ਇਹ ਜਿਉਂਦੀ ਤਿਉਂ ਹਾਲੇ ਵੀ ਖੜੀ ਆ। ਹੁਣ ਇਹਦੇ ਤੇ ਕਾਰਵਾਈ ਹੈ ਜਿਹੜੀ ਉਹ SDM ਪੱਧਰ ਦਾ ਜਿਹੜਾ ਅਧਿਕਾਰੀ ਉਹ ਸ਼ੁਰੂ ਕਰ ਚੁੱਕਾ। ਆਉਣ ਵਾਲੇ ਦਿਨਾਂ 'ਚ ਇਸ ਮਸਲੇ ਦਾ ਜਿਹੜਾ ਪੰਬਲ ਪੂਸਾ ਵੱਧ ਵੀ ਸਕਦਾ। ਬੀਬੀ ਜੇ ਆਪਣੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਦੀ ਸਹੀ ਤਰੀਕੇ ਨਾਲ ਕਿ ਭਾਈ ਅਸੀਂ ਅੱਜ ਉਦੋਂ ਵੋਟ ਕਟਾਈ ਹੈ, ਇਹ ਸਾਰੇ ਦਸਤਾਵੇਜ਼ ਅਸੀਂ ਬਕਾਇਦਾ ਲਾਏ ਆ ਨਾਲ, ਜੇ ਇਸ ਤਰ੍ਹਾਂ ਕਰਨ ਦੇ ਵਿੱਚ ਇਹ ਬੀਬੀ ਨਾਕਾਮਯਾਬ ਸਾਬਤ ਹੋਈ ਤੇ ਇਹ ਅੱਗੇ ਚੱਲ ਕੇ ਦੇ ਲਈ ਬਹੁਤ ਵੱਡਾ, ਮੈਂ ਕਹੂੰਗਾ ਕਿ ਘਾਤਕ ਇੱਕ ਕੰਮ ਹੋ ਸਕਦਾ। ਕਿਉਂਕਿ ਇਸ ਤਰ੍ਹਾਂ ਦਾ ਅੱਗੇ ਦੋਹਰੀ ਵੋਟ ਦਾ ਪੰਗਾ ਤੁਹਾਨੂੰ ਯਾਦ ਹੋਣਾ, ਇੱਕ ਮੰਤਰੀ ਹੁੰਦਾ ਸੀ ਅਨਿਲ ਜੋਸ਼ੀ, ਉਹਦੇ ਗੱਲ ਪੈ ਗਿਆ ਸੀ ਤੇ ਉਹ ਜਿਸ ਤਰੀਕੇ ਨਾਲ ਇਸ ਫਾਹੇ ਚੋਂ ਨਿਕਲਿਆ ਸੀ ਉਹ ਹੀ ਜਾਣਦਾ। ਉਹਦੀਆਂ ਤਸੱਲੀਆਂ ਹੋ ਗਈਆਂ ਸੀ, ਹਾਲਾਂਕਿ ਬਾਅਦ ਚ ਅਦਾਲਤ ਨੇ ਉਹਨੂੰ ਰਾਹਤ ਦੇ ਦਿੱਤੀ ਸੀ ਕਿਉਂਕਿ ਇਹ ਬੀਬੀ ਦਾ ਮਸਲਾ ਦੂਜੀ ਤਰ੍ਹਾਂ ਦਾ ਹੈ। ਸੋ ਇਸ ਬੀਬੀ ਲਈ ਇਹ ਬਹੁਤ ਵੱਡਾ ਅੱਗੇ ਜਾ ਕੇ ਰਫੜ ਸਾਬਤ ਹੋ ਸਕਦਾ। ਪਰ ਉੱਦਾਂ ਇਹ ਬੀਬੀ ਉਹੀ ਆ ਜਿਹੜੀ ਕੁਛ ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਮੰਗਣ ਡਈ ਸੀ। ਇਹ ਕਹਿੰਦੀ ਸੀਗੀ ਕਿ ਪਾਰਟੀ ਦਾ ਜਿਹੜਾ ਅੰਦਰੂਨੀ ਢਾਂਚਾ ਉਹ ਇਹ ਕਹਿੰਦਾ ਕਿ ਜਦੋਂ ਕਿਸੇ ਤੇ ਦੋਸ਼ ਲੱਗੇ ਤੇ ਅਸਤੀਫਾ ਦੇ ਦੇਣਾ ਚਾਹੀਦਾ। ਹੁਣ ਬੀਬੀ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਲੋਕਾਂ ਦੀਆਂ ਹੱਥ 'ਚ ਤੇ ਆਪਣੀਆਂ ਕੱਚ 'ਚ ਏਦਾਂ ਕਰਕੇ ਗੱਲ ਨਹੀਂ ਕਰੀਦੀ। ਜੇ ਦੋਸ਼ ਦੇ ਮਾਮਲੇ ਤੇ ਹੀ ਅਸਤੀਫਾ ਦੇਣਾ ਤਾਂ ਫਿਰ ਇਹ ਪਹਿਲ ਕਦਮੀ ਉਹਨਾਂ ਨੂੰ ਕਰ ਦੇਣੀ ਚਾਹੀਦੀ ਸੀਗੀ।
ਨਜ਼ੀਰ ਆਪਣੇ ਤੋਂ ਸੈੱਟ ਕਰਨੀ ਚਾਹੀਦੀ ਸੀ। ਅੱਗੇ ਹੁਣ ਇਸ ਮਸਲੇ ਦਾ ਕੀ ਬਣੂਗਾ ਉਹ ਵੇਖਣਾ ਦਿਲਚਸਪ ਰਹੇਗਾ। ਪਰ ਹੁਣ ਇਹ ਵੀ ਵੇਖਣਾ ਦਿਲਚਸਪ ਰਹੂਗਾ ਕਿ ਕੀ ਆਮ ਆਦਮੀ ਪਾਰਟੀ ਦੇ ਅੰਦਰੋਂ ਉਸ ਤਰ੍ਹਾਂ ਦੀ ਕੋਈ ਆਵਾਜ਼ ਉੱਠੇਗੀ ਜਿਸ ਤਰ੍ਹਾਂ ਦੀ ਸੁਖਪਾਲ ਖਹਿਰਾ ਦੇ ਖਿਲਾਫ ਉੱਠੀ ਸੀ ਅੱਗੇ। ਜੀ ਜੀ ਬਿਲਕੁਲ, ਨਾਲੇ ਮਾਮਲਾ ਗਹਿਰਾ ਹੋਊਗਾ ਕਿਉਂਕਿ ਬਹੁਤੀ ਗੱਲ ਕਿ ਆਮ ਆਦਮੀ ਪਾਰਟੀ ਦੀ ਮੈਂਬਰ ਹੈਗੀ ਬੀਬੀ। ਅਤੇ ਅਖੀਰ ਦੇ ਵਿੱਚ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ, ਉਹਨਾਂ ਵੱਲੋਂ ਆਲ ਪਾਰਟੀ ਸੰਸਦ ਮੀਟਿੰਗ ਰਹੀ ਫਿਰ। ਦੇਖੋ ਪੰਜਾਬੀ ਦਾ ਮੁਹਾਵਰਾ ਹੈ ਨਾ ਕਿ ਜਾਂ ਪਈਆਂ ਤਰਕਾਲਾਂ ਤੇ ਕੁਛ ਜੀ ਮਾਰੇ ਛਾਲਾਂ। ਇਹ ਕੰਮ ਇਹਨਾਂ ਨੇ ਕੀਤਾ। ਇਹਨਾਂ ਨੇ ਇੱਕ ਮੀਟਿੰਗ ਰੱਖ ਲਈ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ, ਚਾਹੇ ਰਾਜ ਸਭਾ ਦੇ ਚਾਹੇ ਲੋਕ ਸਭਾ ਦੇ, ਉਹ ਆਓ ਤੇ ਆਪਾਂ ਡਿਸਕਸ਼ਨ ਕਰੀਏ। ਪਰ ਉਸ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਨਹੀਂ ਜੀ ਮੈਂ ਇਹ ਮੀਟਿੰਗ ਨਹੀਂ ਲਊਂਗਾ। ਮੀਟਿੰਗ ਲਊਗਾ ਸਾਡਾ ਮੰਤਰੀ ਬ੍ਰਹਮ ਮਹਿੰਦਰਾ, ਜਿਹੜਾ ਕਿ ਇੱਥੋਂ ਦੀ ਅਸੈਂਬਲੀ ਦੇ ਮਸਲਿਆਂ ਦਾ ਵੀ ਇੰਚਾਰਜ ਆ। ਇਹਦਾ ਨਤੀਜਾ ਇਹ ਹੋਇਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਹਿਤਾ ਕਿ ਅਸੀਂ ਤੇ ਨਹੀਂ ਆਉਣਾ, ਅਕਾਲੀਆਂ ਨੇ ਵੀ ਕਹਿਤਾ ਅਸੀਂ ਤੇ ਨਹੀਂ ਆਉਣਾ। ਹੁਣ ਰਹਿ ਗਏ ਕਾਂਗਰਸੀ, ਕਿਉਂਕਿ ਭਾਜਪਾ ਵਾਲਿਆਂ ਨੇ ਤਾਂ ਆਉਣਾ ਹੀ ਨਹੀਂ ਸੀ ਜਦੋਂ ਅਕਾਲੀਆਂ ਨੇ ਕਹਿਤਾ। ਰਹਿ ਗਏ ਜਿਹੜੇ ਕਾਂਗਰਸੀ, ਉਹ ਕਾਂਗਰਸੀ ਵੀ ਅੱਧ ਪਚੱਦੇ ਹੀ ਆਏ ਆ। ਅੱਧ ਪਚੱਦੇ ਜਾਂ ਕਹਿ ਲਓ, ਮੈਂ ਤਾਂ ਕਹੂੰ ਅੱਧ ਪਚੱਦੇ ਤੋਂ ਵੀ ਅੱਧ ਪਚੱਦੇ ਆ। ਕੁੱਲ ਇਸ ਮੀਟਿੰਗ ਦੇ ਵਿੱਚ 4 ਮੈਂਬਰ ਪਾਰਲੀਮੈਂਟ ਪਹੁੰਚੇ ਸਨ। ਇੱਕ ਡਾਕਟਰ ਧਰਮਵੀਰ ਗਾਂਧੀ ਸੀ, ਜਾਖੜ ਸਾਹਿਬ ਸੀ, ਚੌਧਰੀ ਸੰਤੋਖ ਸਿੰਘ ਸੀ, ਇੱਕ ਦਾ ਮੈਨੂੰ ਨਾਮ ਵਿਸਰ ਗਿਆ ਕਿਹੜਾ ਸੀ। ਬਸ ਕੁੱਲ ਮਿਲਾ ਕੇ 4 ਜਣੇ ਸਨ, ਹੋਰ ਕੋਈ ਵੀ ਨਹੀਂ ਸੀ ਹੈਗਾ। ਇੱਥੋਂ ਤੱਕ ਤੇ ਬਾਜਵਾ ਵੀ ਨਹੀਂ ਆਇਆ, ਬਿੱਟੂ ਵੀ ਨਹੀਂ ਆਇਆ, ਦੁੱਲੋ ਵੀ ਨਹੀਂ ਆਇਆ। ਹੁਣ ਬਾਜਵਾ ਸਾਹਿਬ ਨੇ ਤੇ ਵੈਸੇ ਘੜਿਆ ਘੜਾਇਆ ਜਵਾਬ ਦੇ ਦਿੱਤਾ। ਉਹ ਕਹਿੰਦਾ ਜੀ ਪ੍ਰੋਟੋਕਾਲ ਦੇ ਮੁਤਾਬਕ ਸਾਡੀ ਉੱਥੇ ਹਾਜ਼ਰੀ ਬਣਦੀ ਕੋਈ ਨਹੀਂ ਸੀ, ਕਿਉਂਕਿ ਜਿਹੜਾ ਬ੍ਰਹਮ ਮਹਿੰਦਰਾ ਹੈ ਉਹ ਅਸੈਂਬਲੀ ਦੇ ਮਸਲੇ ਦੇਖ ਸਕਦਾ, ਲੋਕਲ ਲੈਵਲ ਦੇ ਮਸਲੇ ਦੇਖ ਸਕਦਾ। ਸਾਡੇ ਮਸਲੇ ਕੌਮੀ ਰਾਜਨੀਤੀ ਨਾਲ ਜੁੜੇ ਆ, ਅਸੀਂ ਉੱਥੇ ਜਾ ਕੇ ਕੀ ਕਰਨਾ ਸੀ। ਹੁਣ ਉਹ ਜਿਹੜਾ ਬ੍ਰਹਮ ਮਹਿੰਦਰਾ ਜਿਹੜਾ ਇਸ ਮੀਟਿੰਗ ਦਾ ਇੰਚਾਰਜ ਸੀਗਾ, ਉਹ ਕੱਚਾ ਧੂੰਆਂ ਜਿਹਾ ਮਾਰਦਾ ਕਹੀ ਜਾਂਦਾ ਸੀ। ਉਹ ਦੇਖੋ ਜੀ ਮੀਟਿੰਗ ਕਾਮਯਾਬ ਰਹੀ ਆ, ਕਾਮਯਾਬ ਰਹੀ ਆ। ਜਿਹੜੇ ਆਏ ਨਹੀਂ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਨਾਲ ਮੋਹ ਹੀ ਹੈ ਨਹੀਂ, ਪੰਜਾਬ ਦੇ ਨਾਲ ਤੇ ਹੀ ਹੈ ਨਹੀਂ। ਹੁਣ ਜਦੋਂ ਇਹ ਗੱਲ ਕਹਿੰਦਾ ਤੇ ਵਿੱਚ ਸਭ ਤੋਂ ਪਹਿਲੀ ਗੱਲ ਤੇ ਉਹਨਾਂ ਤੇ ਆਪਣੇ ਤੇ ਲਾਗੂ ਹੁੰਦੀ ਆ ਕਿ ਉਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਹੀ ਨਹੀਂ ਆਏ, ਕਿ ਉਹਨਾਂ ਨੂੰ ਆਪਣੇ ਪੰਜਾਬ ਦੇ ਨਾਲ ਕੋਈ ਮੋਹ ਤੇ ਨਹੀਂ ਹੈਗਾ। ਦੂਜੀ ਚੀਜ਼ ਉਹ ਕਹਿੰਦਾ ਜੀ ਕਿ ਮੀਟਿੰਗ ਕਾਮਯਾਬ ਹੋਈ ਹੈ, ਮੀਟਿੰਗ ਕਾਮਯਾਬ ਹੋਈ ਹੈ। ਮੀਟਿੰਗ ਕਾਮਯਾਬ ਹੋਈ ਹੈ ਜਦੋਂ ਬੰਦੇ ਹੀ ਨਹੀਂ ਆਏ। ਔਰ ਤੀਜੀ ਗੱਲ ਇਹ ਆ ਕਿ ਦੇਖੋ ਜੇ ਇਸ ਤਰ੍ਹਾਂ ਦੀ ਮੀਟਿੰਗ ਰੱਖੀ ਗਈ ਸੀ, ਔਰ ਮੈਂ ਸਮਝਦਾ ਕਿ ਇੱਕ ਚੰਗੀ ਪਹਿਲ ਕਦਮੀ ਆ, ਕਿਉਂਕਿ ਜਿਹੜੇ ਕੌਮੀ ਪੋਲਿਟਿਕਸ ਦੇ ਨਾਲ ਜੁੜੇ ਮੁੱਦੇ ਆ ਉਹਨਾਂ ਤੇ ਵਿਚਾਰ ਚਰਚਾ ਹੋ ਜਾਣੀ ਚਾਹੀਦੀ ਆ। ਕਿਉਂਕਿ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਨਿਕਲਦੇ ਹੋ, ਤੁਸੀਂ ਉਦੋਂ ਕਿਸੇ ਰਾਜਸੀ ਦਲ ਦੇ ਨੁਮਾਇੰਦੇ ਘੱਟ, ਪੰਜਾਬ ਦੇ ਨੁਮਾਇੰਦੇ ਜ਼ਿਆਦਾ ਹੁੰਦੇ ਹੋ, ਤਾਂ ਇਹਦੇ ਤੇ ਚਰਚਾ ਹੋਣੀ ਚਾਹੀਦੀ ਸੀ। ਪਰ ਇਹ ਚਰਚਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੁੰਦੀ ਤੇ ਠੀਕ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਇੱਕ ਨਵੀਂ ਤਰ੍ਹਾਂ ਦੀ ਪਿਰਤ ਪਾਤੀ ਕਿ ਬ੍ਰਹਮ ਮਹਿੰਦਰਾ ਜੀ ਮੈਂ ਥਾਪ ਦਿੱਤਾ, ਇਹ ਤੁਹਾਡੀ ਅਗਵਾਈ ਕਰੂਗਾ। ਜਿਹੜੇ ਬ੍ਰਹਮ ਮਹਿੰਦਰਾ ਤੋਂ ਸੀਨੀਅਰ ਬੈਠੇ ਉਹ ਫਿਰ ਕਿੱਥੇ ਆਉਂਦੇ ਆ। ਸੋ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਆਪ ਪਹਿਲ ਕਦਮੀ ਕਰਨੀ ਚਾਹੀਦੀ ਹੈ। ਜੇ ਉਹਦੇ ਕੋਲ ਇੱਥੇ ਮੀਟਿੰਗ 'ਚ ਆਉਣ ਜੋਗਾ ਵੀ ਟਾਈਮ ਨਹੀਂ ਹੈਗਾ, ਜੇ ਕੇਜਰੀਵਾਲ ਦੇ ਨਾਲ ਮੀਟਿੰਗ ਕਰਨ ਜੋਗਾ ਵੀ ਟਾਈਮ ਹੈ ਨਹੀਂਗਾ, ਜੇ ਲੋਕਾਂ ਨਾਲ ਮੀਟਿੰਗ ਕਰਨ ਜੋਗਾ ਵੀ ਟਾਈਮ ਹੈ ਨਹੀਂਗਾ, ਤੇ ਫਿਰ ਉਹਨਾਂ ਨੂੰ ਪੱਕਾ ਟਾਈਮ ਹੈ ਜਿਹੜਾ ਉਹ ਕਿਸੇ ਹੋਰ ਨੂੰ ਦੇ ਦੇਣਾ ਚਾਹੀਦਾ। ਕਿਉਂ ਐਵੇਂ ਲੋਕਾਂ ਦਾ ਟਾਈਮ ਖਰਾਬ ਕਰੀ ਜਾਂਦੇ ਆ। ਬਿਲਕੁਲ ਜੀ, ਆ ਜਿਹੜੀਆਂ ਵਿਦੇਸ਼ੀ ਤਾਕਤਾਂ ਦੀ ਗੱਲ ਕਰਦੇ ਹੁੰਦੇ ਆ, ਪੱਕਾ ਟਾਈਮ ਤਾਂ ਉਹਨਾਂ ਨੂੰ ਦਿੱਤਾ ਹੋਇਆ ਆ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ। ਅਤੇ ਸਰੋਤੇ ਸਨ ਮਿੰਟੂ ਗੁਰਸਰੀਆ ਜੀ ਜੋ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।